ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਸ਼ੁੱਕਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦਾ ਰੀਨਿਊ ਅਤੇ ਭਰਨ ਦਾ ਸਮਾਂ ਜਿਹੜਾ ਹੈ ਉਹ ਆ ਚੁੱਕਾ ਆ, ਅਤੇ ਤੁਸੀਂ ਉਸ ਦੇ ਪ੍ਰਤੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਰਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਲਾ ਦੇ ਵਿੱਚ ਲੋਕੇਸ਼ਨਜ਼ ਹਨ। ਨਿੰਮਾ ਸਹੂਲਤਾਂ ਉਹਨਾਂ ਨੂੰ ਕਾਲ ਕਰੋ 209-277-0113 ਦੇ ਉੱਤੇ 209277-0113, ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਜਾਣਕਾਰੀ ਸਿਖਲਾਈ ਦੇ ਨਾਲ ਬਹੁਤ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਫ੍ਰਾਂਸਿਸਕੋ ਰੂਵੇਰਾ 559-800-0590 5598000590 ਜਾਂ ਅਜੀਤ ਅਟਵਾਲ 5593744541 559-374-4541, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਢੇਰ ਸਾਰੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com, ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਕਹਿੰਦੇ ਮੀਟੂ ਮੂਵਮੈਂਟ ਦਾ ਰੌਲਾ ਜਿਹੜਾ ਅਮਰੀਕਾ ਤੋਂ ਬਾਅਦ ਦੇ ਵਿੱਚ, ਵਿਸ਼ਵ ਤੋਂ ਬਾਅਦ ਦੇ ਵਿੱਚ ਭਾਰਤ ਵਿੱਚ ਵੀ ਜਿਹੜਾ ਗੂੰਜ ਰਿਹਾ ਆ, ਅਤੇ ਕਹਿੰਦੇ ਦੋਸ਼ਾਂ ਦੀ ਜਾਂਚ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਮੇਟੀ ਦੇ ਗਠਨ ਦਾ ਐਲਾਨ ਹੋਇਆ ਹੈ। ਮੀਟੂ ਦਾ ਅਸਰ ਤੇ ਇਹੋ ਜਿਹਾ ਕਿ ਕੋਈ ਵੀ ਬੰਦਾ ਜਿਹੜਾ ਉਹ ਕਹਿ ਨਹੀਂ ਸਕਦਾ ਕਿ ਮੈਂ ਭਾਈ ਬਚਿਆ ਹੋਇਆ। ਪਤਾ ਹੀ ਨਹੀਂ ਗਾ ਕਿ ਕਿਹੜੀ ਇੱਜ਼ਤ ਦੀ ਧੋਤੀ ਕਦੋਂ ਉਤਰ ਜਾਣੀ। ਇਹ ਕੰਮ ਤੇ ਵੈਸੇ ਜਤਿੰਦਰ ਤੋਂ ਸ਼ੁਰੂ ਹੋ ਗਿਆ ਸੀ ਕਾਫੀ ਲੰਬਾ ਸਮਾਂ ਪਹਿਲਾਂ। ਉਦੋਂ ਮੀਟੂ ਦੀ ਇਹ ਲਹਿਰ ਨਹੀਂ ਸੀ ਚੱਲੀ। ਜਤਿੰਦਰ ਦੀ ਇੱਕ ਕਜ਼ਨ ਸਿਸਟਰ ਨੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਜਿਨਸੀ ਸ਼ੋਸ਼ਣ ਨੂੰ ਲੈ ਕੇ, ਤਾਂ ਉੱਥੋਂ ਚੱਲਿਆ ਕੰਮ। ਉਸ ਤੋਂ ਬਾਅਦ ਤਨੂਸ਼ਰੀ ਦੱਤਾ ਜਿਹੜੀ ਕੁੜੀ, ਉਹਨੇ ਇਸ ਮੂਵਮੈਂਟ ਨੂੰ ਅੱਗੇ ਚੁੱਕਿਆ। ਹੁਣ ਤੇ ਪਤਾ ਹੀ ਨਹੀਂ ਲੱਗਦਾ ਕੋਈ ਡਾਇਰੈਕਟਰ, ਕੋਈ ਪ੍ਰੋਡਿਊਸਰ, ਕੋਈ ਪੱਤਰਕਾਰ, ਪਤਾ ਹੀ ਨਹੀਂ ਕਿਹੜੇ ਕਿਹੜੇ ਦੀ ਖੱਲ ਲਈ ਜਾਂਦੇ ਆ। ਖੈਰ ਹੁਣ ਮੇਨਕਾ ਗਾਂਧੀ ਨੇ ਅਫੀਸ਼ੀਅਲੀ ਐਲਾਨ ਕਰ ਦਿੱਤਾ। ਉਹ ਕਹਿੰਦੇ ਆ ਕਿ ਇੱਕ ਕਮੇਟੀ ਬਿਠਾਵਾਂਗੇ ਜੋ ਦੋਸ਼ਾਂ ਦੀ ਪੜਤਾਲ ਕਰੂਗੀ, ਕਿਉਂਕਿ ਦੋਸ਼ ਲੱਗਦੇ ਹੀ ਬਹੁਤ ਪਏ ਆ। MJ ਅਕਬਰ ਆ ਜਿਹੜਾ ਇਹਨਾਂ ਦਾ ਮੰਤਰੀ ਆ, ਉਹਦੇ ਤੇ ਤਾਂ 10 ਬੀਬੀਆਂ ਨੇ ਹੁਣ ਤੱਕ ਦੋਸ਼ ਲਾ ਦਿੱਤੇ ਆ। ਉਹ ਕਹਿੰਦੀਆਂ ਕਿ ਜਦੋਂ ਪੱਤਰਕਾਰਤਾ 'ਚ ਬੰਦਾ ਗੁਜ਼ਰਦਾ ਹੁੰਦਾ ਸੀਗਾ, ਵਿਚਰਦਾ ਹੁੰਦਾ ਸੀਗਾ, ਤਾਂ ਉਸ ਸਮੇਂ ਇਸ ਬੰਦੇ ਨੇ ਬਹੁਤ ਸਾਰੀਆਂ ਬੀਬੀਆਂ ਨੂੰ ਨੋਚਿਆ ਗਿਆ। 10 ਜਾਣੀਆਂ ਇੱਕ ਬੰਦੇ ਤੇ ਦੋਸ਼ ਲਾਉਂਦੀਆਂ ਪਈਆਂ। ਹਾਲਾਂਕਿ ਉਹਦੇ ਸਿਰ ਤੇ ਵਾਲ ਹੈ ਨਹੀਂ, ਪਰ ਮੇਰੇ ਖਿਆਲ ਦੇ ਨਾਲ ਜਿੰਨੇ ਕੁ ਬਚੇ ਹੋਣੇ ਆ ਉਹ ਤੋਂ ਵੱਧ ਦੋਸ਼ ਲੱਗ ਜਾਣੇ ਜੇ 2-4 ਦਿਨ ਏਦਾਂ ਹੀ ਕੰਮ ਰਿਹਾ। ਤਾਂ ਖੈਰ ਇਹਨਾਂ ਨੇ ਹੁਣ ਐਲਾਨ ਕਰ ਦਿੱਤਾ ਕਿ ਸੇਵਾ ਮੁਕਤ ਜੱਜਾਂ ਦੀ ਇੱਕ 4 ਮੈਂਬਰੀ ਕਮੇਟੀ ਬਣਾਈ ਜਾਊਗੀ, ਜਿਹੜੀ ਮੀਟੂ ਦੇ ਕੇਸਾਂ ਦੀ ਜਾਂਚ ਪੜਤਾਲ ਕਰੂਗੀ। ਤੇ ਨਾਲ ਉਹਨਾਂ ਨੇ ਕਿਹਾ ਕਿ ਸੀਨੀਅਰ ਜੱਜਾਂ ਤੇ ਕਾਨੂੰਨੀ ਮਾਹਰਾਂ ਵਾਲੀ ਪ੍ਰਸਤਾਵਿਤ ਕਮੇਟੀ ਮੀਟੂ ਤੋਂ ਪੈਦਾ ਹੋਏ ਸਾਰੇ ਮੁੱਦਿਆਂ ਨੂੰ ਵੇਖੇ ਕਿ ਕਿਹੜਾ ਵਿਚਾਰਨ ਵਾਲਾ, ਕਿਹੜਾ ਛੱਡਣ ਵਾਲਾ। ਪਰ ਮੇਨਕਾ ਗਾਂਧੀ ਨੇ ਕੰਮ ਤੇ ਮੇਰੇ ਖਿਆਲ ਦੇ ਨਾਲ ਚੰਗਾ ਕੀਤਾ। ਹੁਣ ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ ਕਿ ਇਹ ਕੇਸ ਜਿਹੜੇ ਕਿ ਧੜਾ ਲੱਗ ਰਹੇ ਆ, ਕੋਈ ਸੁਭਾਸ਼ ਭਈ, ਕੋਈ ਫਲਾਣਾ, ਕੋਈ ਧਮਕਾਣਾ, ਬਚੀ ਕੋਈ ਨਹੀਂ ਰਿਹਾ। ਇੰਡਸਟਰੀ ਦੇ ਵਿੱਚ ਤੇ ਭੁਚਾਲ ਆਇਆ ਪਿਆ। ਇੱਕ ਸਾਜਿਦ ਖਾਨ ਆ, ਬਹੁਤ ਤਕੜਾ ਡਾਇਰੈਕਟਰ, ਉਹ ਤੇ ਹਾਊਸਫੁੱਲ 4 ਆ ਰਹੀ ਆ ਫਿਲਮ, ਉਹ ਤੋਂ ਪਿੱਛੇ ਹਟ ਗਿਆ। ਨਾਨਾ ਪਾਟੇਕਰ ਹੈ, ਨਾਨਾ ਪਾਟੇਕਰ ਵੇਖਿਆ ਕਿੰਨੇ ਡਾਇਲੋਗ ਬੋਲਦਾ, ਤੜਾ, ਪਰ ਹੁਣ ਉਹ ਬੋਲਦਾ ਹੀ ਨਹੀਂ ਪਿਆ। ਪ੍ਰੈਸ ਕਾਨਫਰੰਸ ਸੱਦੀ, ਕਹਿੰਦਾ ਸਫਾਈ ਦੇਣੀ ਆ, ਤੇ ਪ੍ਰੈਸ ਕਾਨਫਰੰਸ ਸੱਦ ਕੇ ਕਹਿੰਦਾ ਜਿਹੜਾ ਮੈਂ ਪਿਛਾ ਜਵਾਬ ਦਿੱਤਾ ਸੀ ਬਸ ਉਹੀ ਜਵਾਬ ਹੈ ਮੇਰਾ। ਉਹ ਲਾਜਵਾਬ ਜੋ ਹੋਏ ਪਿਆ ਸਾਰੇ। ਹੁਣ ਦੇਖਦੇ ਆ ਕਿ ਕੀ ਬਣਦਾ। ਵੈਸੇ ਇੱਕ ਕਮੇਟੀ ਬਣਾ ਕੇ ਚੰਗੀ ਗੱਲ ਕੀਤੀ ਆ, ਪਰ ਇੰਨੇ ਜ਼ਿਆਦਾ ਮਾਮਲੇ ਆ, ਇੱਕ ਕਮੇਟੀ ਔਰ 4 ਬੰਦੇ ਦੇਖ ਲੈਣਗੇ ਵੀ ਆਪਣੇ ਆਪ ਦੇ ਵਿੱਚ ਸਵਾਲ ਆ। ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਉਹਦਾ ਤੇ ਵੈਸੇ ਅਕਬਰ ਦੇ ਨਾਂ ਨਾਲ ਇਹਨਾਂ ਨੂੰ ਬੜੀ ਚਿੜ ਆ, ਤੇ ਆਹ ਜਿਹੜਾ ਅਕਬਰ ਆ ਇਹਦੇ ਬਾਰੇ ਬੋਲਦੇ ਹੀ ਨਹੀਂ ਗੇ। ਉਹਦਾ ਤਾਂ ਕਹਿ ਦਿੰਦੇ ਆ ਕਿ ਲਵ ਜਹਾਦ। ਪਰ ਇਸ ਮਾਮਲੇ ਤੇ ਇਹ ਸਾਰੀ ਚੁੱਪੀ ਧਾਰ ਕੇ ਬੈਠੇ ਆ
ਇਹ ਵੀ ਵੇਖਣਾ ਹੋਊਗਾ ਕਿ ਹੁਣ ਕੈਬਨਿਟ ਦੇ ਵਿੱਚ ਉਹਨੂੰ ਰੱਖਦੇ ਆ ਜਾਂ ਕੱਢਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਦੇਸ਼ ਦੇ ਵਿੱਚ RTI ਦਾ ਬੁਰਾ ਹਾਲ, 48 ਸੂਚਨਾ ਕਮਿਸ਼ਨਰਾਂ ਦੀ ਕੁਰਸੀ ਖਾਲੀ ਤੇ 18 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ। RTI ਕਾਨੂੰਨ ਬਹੁਤ ਵਧੀਆ ਕਾਨੂੰਨ ਸੀਗਾ, ਜਿਵੇਂ ਆਪਾਂ ਸੰਸਾਰ ਦੇ ਵਧੀਆ ਕਾਨੂੰਨ ਵੇਖੀਏ ਤੇ ਉਹਨਾਂ ਦੇ ਵਿੱਚੋਂ ਇੱਕ ਗਿਣਿਆ ਜਾਊਗਾ ਮੇਰੀ ਨਜ਼ਰ ਦੇ ਵਿੱਚ। ਇਹ ਇੰਨਾ ਵਧੀਆ ਕਾਨੂੰਨ ਸੀ, ਪਰ ਇਹਨਾਂ ਨੇ ਲਾਗੂ ਕਰਨ ਵੇਲੇ ਹੀ ਚਲਾਕੀ ਕੀਤੀ, ਲੂਲਾ ਲੰਗੜਾ ਕਾਨੂੰਨ ਝੋਲੀ ਪਾਇਆ। ਕਿਉਂਕਿ ਤੁਸੀਂ ਦੇਖੋ ਨਾ ਕਿ BCCI ਵੀ ਬਾਹਰ ਆ, ਔਰ ਕਮਾਲ ਦੀ ਗੱਲ ਹੈ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਤੇ RTI ਲਾਗੂ ਨਹੀਂ। ਜਿੱਥੇ ਸਭ ਤੋਂ ਜ਼ਿਆਦਾ ਕਰਪਸ਼ਨ ਹੁੰਦੀ ਹੈ ਉਹਨਾਂ ਤੇ ਇਹ RTI ਲਾਗੂ ਹੀ ਨਹੀਂ ਹੁੰਦੀ। ਯਾਨੀ ਕਾਨੂੰਨ ਬਹੁਤ ਵਧੀਆ ਸੀ, ਲੂਲਾ ਲੰਗੜਾ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਵੀ ਹੁਣ ਜਿਹੜੀ ਰਿਪੋਰਟ ਆਈ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ, ਉਹ ਤੁਸੀਂ ਜਿੱਦਾਂ ਅੰਕੜੇ ਕੱਢੇ ਆ, ਹੈਰਾਨ ਕਰਦੀ ਆ ਕਿ ਕਿੱਦਾਂ 48 ਸੂਚਨਾ ਕਮਿਸ਼ਨਰਾਂ ਦੀਆਂ ਕੁਰਸੀਆਂ ਜਿਹੜੀਆਂ ਉਹ ਖਾਲੀ ਹਿਲਕਦੀਆਂ ਪਈਆਂ ਨੇ। 18 ਲੱਖ ਤੋਂ ਵੱਧ ਸ਼ਿਕਾਇਤਾਂ। ਔਰ ਦੂਜੀ ਚੀਜ਼ ਇਹ ਹੈ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਉਹ ਸ਼ਿਕਾਇਤਾਂ ਨੇ ਜਿਹੜੀਆਂ ਹੇਠਲੇ ਪੱਧਰ ਤੇ ਜਦੋਂ ਜਵਾਬ ਦੇ ਦਿੱਤਾ ਅਫਸਰਾਂ ਨੇ ਉਦੋਂ ਆਈਆਂ। ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਅਫਸਰ ਆ ਜਿਹੜੇ ਉਹ ਆਨਾਕਾਨੀ ਕਰਦੇ ਆ, ਸੂਚਨਾ ਦਿੰਦੇ ਨਹੀਂ, ਮੁਹੱਈਆ ਨਹੀਂ ਕਰਵਾਉਂਦੇ। ਤਾਂ ਇਹਦੇ ਵਿੱਚ ਹੁਣ ਜੁਰਮਾਨੇ ਦਾ ਪ੍ਰਾਵਧਾਨ ਹੈਗਾ, ਜੁਰਮਾਨੇ ਦਾ ਪ੍ਰਬੰਧ ਆ ਕਿ 25,000 ਰੁਪਏ ਤੱਕ ਅਫਸਰ ਨੂੰ ਜੁਰਮਾਨਾ ਕੀਤਾ ਜਾ ਸਕਦਾ। ਪਰ ਜੁਰਮਾਨੇ ਵੀ ਮੇਰੇ ਗੱਲ ਦੇ ਨਾਲ ਨਗੂਣੇ ਜਿਹੇ ਹੋਏ ਆ। ਜਿੱਦਾਂ ਜੇ ਤੁਸੀਂ ਦੇਖੋ ਕਿ 18 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ, ਤਾਂ ਬਾਵਜੂਦ ਇਸ ਦੇ ਜੁਰਮਾਨਾ ਹੁਣ ਤੱਕ ਕਿੰਨੇ ਮਾਮਲਿਆਂ 'ਚ ਹੋਇਆ? 11,356 'ਚ। ਇਹਦਾ ਮਤਲਬ ਹੈ ਕਿ ਕੁਛ ਵੀ ਜੁਰਮਾਨਾ ਨਹੀਂ ਹੋਇਆ, ਕੁਛ ਮਾਮਲਿਆਂ ਨੂੰ ਛੱਡ ਕੇ। ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ RTI ਦਾ ਐਡਾ ਵਧੀਆ ਕਾਨੂੰਨ ਸੀਗਾ ਜਿਹੜਾ, ਉਹ ਮਾਰਿਆ ਕਿਉਂ ਜਾ ਰਿਹਾ? ਤਾਂ ਅਸੀਂ ਪਿੱਛੇ ਜੇ ਦੇਖਿਆ ਵੀ ਹੈ ਕਿ ਸੋਧ ਵੀ ਕਰਨ ਜਾ ਰਹੇ ਸੀਗੇ, ਉਹਨਾਂ ਦੀ ਵਿਰੋਧਤਾ ਕਾਫੀ ਹੋਈ ਕੇਂਦਰ ਵਾਲਿਆਂ ਦੀ, ਤੇ ਥੋੜਾ ਜਿਹਾ ਇਹਨਾਂ ਨੇ ਪੈਰ ਪਿਛਾਂ ਨੂੰ ਪੁੱਟ ਲਿਆ। ਇਹੋ ਹੀ ਆ ਕਿ ਸੁਤੰਤਰ ਰੂਪ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਕਿਸਮ ਦੀ ਸੂਚਨਾ ਜਿਹੜੀ ਉਹ ਹਾਸਲ ਕਰ ਸਕਦਾ। ਪਰ ਹੋ ਕੀ ਰਿਹਾ ਕਿ ਜਦੋਂ ਅਫਸਰਸ਼ਾਹੀ ਨੂੰ ਲੱਗਦਾ ਕਿ ਇਹ ਸੂਚਨਾ ਜਿਹੜੀ ਸਾਡੇ ਉਲਟ ਜਾਂਦੀ, ਤਾਂ ਸਰਕਾਰਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਭੇਤ ਖੁੱਲਦੇ ਆ, ਤਾਂ ਫਿਰ ਇਸ ਕਾਨੂੰਨ ਨੂੰ ਥੋੜਾ ਜਿਹਾ ਤੋੜ ਮਰੋੜ ਦਿੱਤਾ ਜਾਂਦਾ। ਜਦੋਂ ਤੋੜਿਆ ਮਰੋੜਿਆ ਜਾਂਦਾ, ਭਾਵੇਂ ਸੂਚਨਾ ਨਹੀਂ ਦਿੱਤੀ ਜਾਂਦੀ ਜਾਂ ਸੂਚਨਾ ਜਿਹੜੀ ਅੱਧੀ ਅਧੂਰੀ ਦੇ ਦਿੱਤੀ ਜਾਂਦੀ ਹੈ, ਤਾਂ ਜਿਹੜਾ ਸ਼ਿਕਾਇਤ ਕਰਤਾ, ਹੁਣ ਜੇ ਕੁਰਸੀਆਂ ਹੀ ਖਾਲੀ ਹੈ ਤੇ ਸ਼ਿਕਾਇਤ ਕਰੂਗਾ ਕਿੱਥੇ? ਤੇ ਜਦੋਂ ਕੇਂਦਰੀ ਸੂਚਨਾ ਕਮਿਸ਼ਨ ਕੋਲ ਜਾਊਗੀ, ਹਰੇਕ ਸ਼ਿਕਾਇਤ ਉੱਥੇ ਤੁਰੀ ਗਈ ਤੇ ਫਿਰ ਉੱਥੇ ਤਾਂ ਬਾਹਰ ਲੱਗ ਜੂਗਾ। ਤਾਂ ਕਿੰਨੀਆਂ ਕੁ ਸੂਚਨਾਵਾਂ ਦਾ ਨਿਪਟਾਰਾ ਹੋਊਗਾ? ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ 18 ਲੱਖ ਤੋਂ 11,000 ਤੱਕ ਹੁਣ ਸਿਰਫ ਜੁਰਮਾਨਾ ਪਹੁੰਚਿਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਵੱਡੇ ਪੱਧਰ ਤੇ ਜਿਹੜੀਆਂ ਸੂਚਨਾਵਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ। ਤਾਂ ਦਿੱਤੀਆਂ ਕਿਉਂ ਨਹੀਂ ਜਾ ਰਹੀਆਂ? ਕਿਉਂਕਿ ਹੇਰ-ਫੇਰ, ਗੜਬੜ, ਝਾਲਾ, ਘੋਟਾਲਾ, ਇਹ ਸਾਰਾ ਕੁਛ ਚੱਲਦਾ ਮਹਿਕਮਿਆਂ ਦੇ ਵਿੱਚ। ਤੇ ਆਮ ਬੰਦਾ ਜਿਹੜਾ ਉਹਦਾ ਦੇਖ ਲੈਂਦੇ ਆ, ਇਹਨੇ ਮੰਗੀ ਹੈ ਜਾਣਕਾਰੀ, ਪਹਿਲਾ ਬੰਦਾ, ਉਹਨੂੰ ਤਾਂ ਕਦੇ ਵੀ ਨਹੀਂ ਦਿੰਦੇ। ਜਿਹੜਾ ਬੰਦਾ 2-3 ਵਾਰੀ ਇਹਨਾਂ ਦੀ ਸ਼ਿਕਾਇਤ ਪਾਵੇ ਉਹਨੂੰ ਤਾਂ ਭਾਵੇਂ ਜਾਣਕਾਰੀ ਦੇ ਦੇਣਾ, ਆਮ ਬੰਦੇ ਨੂੰ ਤੇ ਉਲਝਾ ਹੀ ਲੈਂਦੇ ਆ। ਤਾਂ ਜ਼ਰੂਰ ਇਸ ਗੱਲ ਦੀ ਆ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਰੱਖੀ ਜਾਵੇ, ਪਰ ਪਾਰਦਰਸ਼ਤਾ ਜਿਨ੍ਹਾਂ ਨੇ ਰੱਖਣੀ ਆ ਉਹਨਾਂ ਦੀ ਨੀਤ ਦੇ ਵਿੱਚ ਪਾਰਦਰਸ਼ਤਾ ਹੈ ਨਹੀਂ ਗੀ। ਜੀ ਜੀ ਜੀ। ਅਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਦੀਆਂ ਬੜੇ ਚਿਰ ਤੋਂ ਕਿਆਸਰੀਆਂ ਚੱਲ ਰਹੀਆਂ ਸੀ, ਫੂਲਕਾ ਹੁਣਾਂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ। ਦੇਖੋ, ਇਹਨਾਂ ਨੇ ਅਸਤੀਫਾ ਤੇ ਦੇ ਦਿੱਤਾ। ਅਸਤੀਫੇ ਦੇ ਨਾਲ ਚਰਚੇ ਆ ਜਿਹੜੇ ਉਹ ਪਹਿਲਾਂ ਹੀ ਜੁੜੇ ਹੋਏ ਆ। ਕਿੱਦਾਂ ਇਹਨਾਂ ਨੇ 2 ਵਾਰ ਪਹਿਲਾਂ ਮੁਲਤਵੀ ਕੀਤਾ ਇਰਾਦਾ ਆਪਣਾ, ਬਾਅਦ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਜ਼ਰੂਰ ਦੇਵਾਂਗਾ। ਹੁਣ ਇਹਨਾਂ ਨੇ ਅਸਤੀਫਾ ਦਿੱਤਾ, ਪਰ ਅਸਤੀਫੇ ਤੇ ਸਵਾਲ ਇਸ ਕਰਕੇ ਆ ਕਿਉਂਕਿ ਇੱਕ ਤੇ ਲੋਕ ਇਹ ਸਵਾਲ ਖੜਾ ਕਰਦੇ ਪਏ ਆ ਕਿ ਇਹਨਾਂ ਨੇ ਦਾਖਾ ਦੇ ਲੋਕਾਂ ਦਾ ਜਿਹੜਾ ਇਹਨਾਂ ਨੂੰ ਮੈਂਡੇਟ ਦਿੱਤਾ ਗਿਆ ਸੀ ਕਿ ਉਹਦੇ ਨਾਲ ਵਫਾ ਕੀਤੀ ਹੈ। ਦੂਸਰਾ ਸਵਾਲ ਸਭ ਤੋਂ ਵੱਡਾ ਇਹ ਆ ਕਿ ਅਸਤੀਫਾ ਪ੍ਰਵਾਨ ਹੋਊਗਾ ਵੀ ਜਾਂ ਦਿੱਤਾ ਹੀ ਇਸ ਹਿਸਾਬ ਨਾਲ ਗਿਆ ਕਿ ਪ੍ਰਵਾਨ ਹੋਵੇ ਨਾ। ਇਹ ਅੱਜ ਸਭ ਤੋਂ ਵੱਡਾ ਸਵਾਲ ਹਵਾ ਦੇ ਵਿੱਚ ਤੈਰਦਾ ਰਿਹਾ, ਕਿਉਂਕਿ ਇਹਨਾਂ ਨੇ ਈਮੇਲ ਕੀਤਾ ਔਰ ਡਾਕ ਰਾਹੀਂ ਅਸਤੀਫਾ ਭੇਜਿਆ। ਹਾਲਾਂਕਿ ਨਾਲ ਇਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਇੱਕ ਚਿੱਠੀ ਕੱਢ ਦਿੱਤੀ ਹੈ। ਚੋਣ ਕਮਿਸ਼ਨ ਨੂੰ ਤੇ ਅਪੀਲ ਕੀਤੀ ਇਹਨਾਂ ਨੇ ਕਿ ਜਿਹੜੀਆਂ ਆਗਾਮੀ ਲੋਕ ਸਭਾ ਚੋਣਾਂ ਆਉਂਦੀਆਂ ਪਈਆਂ ਉਹਦੇ ਨਾਲ ਹੀ ਇਹ ਕੰਮ ਨਿਬੇੜ ਦਿਓ। ਯਾਨੀ ਦਾਖਾ ਦੀ ਜਿਹੜੀ ਉਪ ਚੋਣ ਹੋਣੀ ਆ, ਬਾਈ ਇਲੈਕਸ਼ਨ ਹੋਣਾ ਜਿਹੜਾ, ਇਹਨਾਂ ਇਲੈਕਸ਼ਨਾਂ ਦੇ ਨਾਲ ਹੀ ਜਿਹੜੇ ਜਨਰਲ ਇਲੈਕਸ਼ਨ ਆਉਣ ਵਾਲੇ ਆ, ਇਹਨਾਂ ਇਲੈਕਸ਼ਨਾਂ ਦੇ ਨਾਲ ਹੀ ਨਿਬੇੜਾ ਕਰ ਦਿੱਤਾ ਜਾਵੇ। ਤਾਂ ਉਹ ਚਿੱਠੀ ਵੀ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਆ, ਕਿਉਂਕਿ ਚੋਣ ਕਮਿਸ਼ਨ ਇਸ ਤਰ੍ਹਾਂ ਕਿਸੇ ਦੀਆਂ ਸਿਫਾਰਿਸ਼ਾਂ ਤੇ ਕਦੇ ਚੋਣ ਨਹੀਂ ਕਰਵਾਇਆ ਕਰਦਾ। ਤਾਂ ਇਹਨਾਂ ਨੇ ਉਹ ਚਿੱਠੀ ਵੀ ਲਿਖੀ ਹੈ। ਤਾਂ ਦੂਸਰੇ ਪਾਸੇ ਜਿਵੇਂ ਮੈਂ ਕਿਹਾ ਕਿ ਸਵਾਲ ਅਸਤੀਫੇ ਨੂੰ ਲੈ ਕੇ ਏਦਾਂ ਖੜੇ ਹੁੰਦੇ ਆ ਕਿ ਦੇਖੋ, ਜਿਹੜਾ ਇਸ ਤਰ੍ਹਾਂ ਈਮੇਲ ਕੀਤਾ ਜਾਂਦਾ ਅਸਤੀਫਾ ਜਾਂ ਡਾਕ ਰਾਹੀਂ ਭੇਜਿਆ ਜਾਂਦਾ, ਤਾਂ ਉਹ
ਪ੍ਰਵਾਨ ਨਹੀਂ ਕੀਤਾ ਜਾਂਦਾ, ਸਪੀਕਰ ਉਹਨੂੰ ਪ੍ਰਵਾਨ ਨਹੀਂ ਕਰਦਾ। ਪਰ ਫੂਲਕਾ ਸਾਹਿਬ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਪੈਦਾ ਨਹੀਂ ਹੈਗਾ। ਜੇ ਸਪੀਕਰ ਸਾਹਿਬ ਨੂੰ ਵਿਸ਼ਵਾਸ ਹੋ ਜਾਵੇ ਕਿ ਹਾਂ ਵਾਕਿਆ ਠੀਕ ਆ ਤੇ ਉਹ ਅਸਤੀਫਾ ਮਨਜ਼ੂਰ ਕਰ ਸਕਦਾ ਹੈ। ਪਰ ਉਹ ਕਹਿੰਦੇ ਆ ਕਿ ਜੇ ਮੈਨੂੰ ਬੁਲਾਉਣਗੇ ਤੇ ਮੈਂ ਜਾ ਕੇ ਵੈਰੀਫਾਈ ਕਰ ਦਊਂਗਾ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਗੁੰਝਲ ਆ ਕਿ ਕੀ ਇਸ ਤਰ੍ਹਾਂ ਦਾ ਅਸਤੀਫਾ ਜਿਹੜਾ ਮੁੱਢਲੇ ਤੌਰ ਤੇ ਪ੍ਰਵਾਨ ਹੋਊਗਾ ਜਾਂ ਨਹੀਂ ਹੋਊਗਾ। ਖੈਰ ਇਹਨਾਂ ਨੇ ਅਸਤੀਫਾ ਦੇ ਕੇ ਹੁਣ ਆਪਦਾ ਕੰਮ ਕਰ ਲਿਆ। ਕੁਛ ਲੋਕ ਇਹ ਵੀ ਚਰਚਾ ਚਲਾਈ ਜਾਂਦੇ ਆ, ਕਹਿੰਦੇ ਆ ਕਿ ਫੂਲਕਾ ਸਾਹਿਬ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਜਾਣ। ਪਰ ਕੁਛ ਲੋਕ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ। ਪਰ ਬਹੁਤਾਤ ਦੇ ਵਿੱਚ ਲੋਕ ਇਸ ਗੱਲ ਨਾਲ ਸਹਿਮਤ ਆ ਕਿ ਫੂਲਕਾ ਸਾਹਿਬ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਫੂਲਕਾ ਸਾਹਿਬ ਨੂੰ MLA ਰਹਿ ਕੇ ਇਹ ਲੜਾਈ ਲੜਨੀ ਚਾਹੀਦੀ ਸੀ ਤਾਂ ਕਿ ਇਹਨਾਂ ਦਾ ਪ੍ਰਭਾਵ ਹੈ ਜਿਹੜਾ ਉਹ ਬਿਹਤਰ ਰਹਿੰਦਾ। ਖੈਰ ਤਰ੍ਹਾਂ ਤਰ੍ਹਾਂ ਦੇ ਚਰਚੇ, ਤਰ੍ਹਾਂ ਤਰ੍ਹਾਂ ਦੇ ਕਿਆਫੇ ਆ, ਇਹ ਸਭ ਕੁਛ ਹੈ ਜਿਹੜਾ ਚੱਲੂਗਾ। ਪਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਆ ਕਿ ਜਿਹੜਾ ਹੁਣ ਬਾਈ ਇਲੈਕਸ਼ਨ ਹੋਊਗਾ ਕਿ ਉਹਦੇ ਵਿੱਚ ਇਹ ਜਿਹੜੀ ਸੀਟ ਆ ਆਮ ਆਦਮੀ ਪਾਰਟੀ ਉਹਨੂੰ ਬਰਕਰਾਰ ਰੱਖ ਸਕੂਗੀ, ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਇੱਕ ਚੀਜ਼ ਹੋਰ ਵੀ ਆ ਕਿ ਜਿੱਦਾਂ ਹੁਣ ਸੁਖਪਾਲ ਖਹਿਰਾ ਖੁੱਲੇ ਰੂਪ ਦੇ ਵਿੱਚ ਕਹਿਣ ਲੱਗ ਪਿਆ ਕਿ ਅਸੀਂ ਫਰੰਟ ਬਣਾਵਾਂਗੇ, ਮਤਲਬ ਕਿ ਕਰੰਟ ਫੜੀ ਬੈਠਾ। ਤੇ ਜੇ ਉਹ ਫਰੰਟ ਬਣਾ ਲੈਂਦੇ ਆ, ਇੱਕ ਤੇ ਇਧਰੋਂ ਵਿਕਟ ਡਿੱਗ ਜਾਂਦੀ ਆ, ਉਧਰੋਂ ਜੇ ਫਰੰਟ ਬਣਾਉਂਦੇ ਆ ਤੇ 8 ਡਿਸਕੁਆਲੀਫਾਈਡ ਹੋ ਜਾਂਦੇ ਇਹਨਾਂ ਦੇ, ਤਾਂ ਮਤਲਬ ਇਹ ਹੈ ਕਿ ਇਹਨਾਂ ਦੇ ਕੋਲ ਰਹਿ ਗਏ 8-9। ਤਾਂ ਉਸ ਸੂਰਤ ਦੇ ਵਿੱਚ ਜਿਹੜੀ ਆਪੋਜੀਸ਼ਨ ਵਾਲੀ ਕਲਗੀ ਆ ਉਹ ਵੀ ਇਹਨਾਂ ਦੇ ਸਿਰ ਤੋਂ ਲੈ ਜਾਣੀ, ਕਿਉਂਕਿ ਫਿਰ ਅਕਾਲੀ ਦਲ ਤੇ ਭਾਜਪਾ ਜਿਹੜੇ ਉਹ ਦੂਜੇ ਨੰਬਰ ਤੇ ਆ ਜਾਣ, ਵੱਡੀ ਪਾਰਟੀ ਜਿਹਨੂੰ ਲਾਰਜੈਸਟ ਪਾਰਟੀ ਕਹਿ ਦਿੰਦੇ ਆਪਾਂ। ਤਾਂ ਇਹ ਚੀਜ਼ ਜਿਹੜੀ ਆ ਉਹ ਹੁਣ ਇਹਨਾਂ ਨੂੰ ਸੋਚ ਕੇ ਵਿਚਾਰ ਕੇ ਚੱਲਣੀ ਪਊਗੀ। ਇੱਕ ਤੇ ਇਹ ਆ ਕਿ ਜਿਹੜਾ ਬਾਗੀ ਧੜਾ ਉਹਨੂੰ ਨਾਲ ਰੱਖਣ, ਟੁੱਟਣ ਨਾ ਦੇਣ। ਜੇ ਉਹ ਟੁੱਟਦੇ ਆ ਜਿੱਦਾਂ ਉਹ ਕਹਿੰਦੇ ਆ ਅਸੀਂ ਫਰੰਟ ਬਣਾਉਣਾ ਹੀ ਬਣਾਉਣਾ, ਉਹ ਬਾਅਦ ਆਉਣਗੇ ਵੀ ਨਹੀਂ ਛੇਤੀ, ਅੰਦਾਜ਼ਾ ਜਿੱਥੋਂ ਤੱਕ ਲੱਗਦਾ। ਤਾਂ ਉਸ ਸੂਰਤ ਦੇ ਵਿੱਚ ਜੇ ਮੰਨ ਲਓ ਆਪਣਾ ਫਰੰਟ ਖੜਾ ਕਰਦੇ ਆ ਤਾਂ ਗੱਲ ਬਦਲੀ ਕਾਨੂੰਨ ਦੇ ਤਹਿਤ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਰੱਦ ਹੋ ਜਾਣੀ ਆ। ਤਾਂ ਉਸ ਸੂਰਤ ਦੇ ਵਿੱਚ ਫਿਰ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਿ ਹਾਲੇ ਵੀ ਦੱਸਦੀ ਆ ਕਿ ਅਸੀਂ ਇਤਿਹਾਸਕ ਮਾਰਕਾ ਮਾਰਿਆ ਕਿ ਪਹਿਲਾ ਇਲੈਕਸ਼ਨ ਲੜਿਆ ਤੇ ਪਹਿਲੇ ਇਲੈਕਸ਼ਨ ਦੇ ਵਿੱਚ ਪਹਿਲੇ ਹਾਲੇ ਦੇ ਵਿੱਚ ਅਸੀਂ ਵਿਰੋਧੀ ਧਿਰ 'ਚ ਬਹਿ ਗਏ ਹਾਂ। ਜਿਹੜੇ ਵਿਰੋਧੀ ਧਿਰ ਦੇ ਵਿੱਚ ਇਹ ਬਹਿ ਕੇ ਤੇ ਜੋ ਆਨੰਦ ਲਿਆ ਇਹਨਾਂ ਨੇ ਸੋ ਲਿਆ, ਮੁੜ ਕੇ ਉਹਦੀਆਂ ਯਾਦਾਂ ਦੇ ਵਿੱਚ ਹੀ ਟਾਈਮ ਕਟਾਇਆ ਕਰਨਗੇ, ਟਾਈਮ ਕੱਢਿਆ ਕਰਨ। ਬਿਲਕੁਲ ਜੀ, ਜਿੱਦਾਂ ਦੀਆਂ ਫਿਰ ਆਸਾਰ ਇੱਦਾਂ ਲੱਗ ਰਿਹਾ ਵੀ ਵਾਕਿਆ ਹੀ ਜਿਹੜਾ ਫਿਰ ਝਾੜੂ ਇਹਨਾਂ ਦਾ ਹੁਣ ਤੀਲਾ ਹੋਣ ਦੇ ਕਗਾਰ ਤੇ ਇੱਦਾਂ ਪਹੁੰਚਿਆ ਪਿਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਈਡੀ ਵਾਲੇ ਨਿਰੰਜਨ ਸਿੰਘ ਨੇ ਅਸਤੀਫਾ ਲਿਆ ਵਾਪਸ, ਕਿਹਾ ਮਜੀਠੀਆ ਖਿਲਾਫ ਜਾਂਚ ਤੋਂ ਰੋਕਿਆ ਜਾ ਰਿਹਾ। ਇਹ ਬੰਦਾ ਨਕਾਮਾ 'ਚ ਰਹਿ ਕੇ ਨਕਾਮਾ ਵਰਗਾ ਹੀ ਹੋ ਗਿਆ ਕਿ ਸਵੇਰੇ ਜਿੱਦਾਂ ਮਨਜੀਤ ਸਿੰਘ ਜੀਕੇ ਨੇ ਸ਼ਾਮ ਨੂੰ ਤੁਰੇ ਜਾਂਦੇ ਨੇ, ਸੈਰ ਤੇ ਜਾਂਦੇ ਨੇ, ਅਸਤੀਫਾ ਦੇਤਾ ਤੇ ਤੜਕੇ ਸੈਰ ਤੇ ਜਾਂਦੇ ਨੇ ਅਸਤੀਫਾ ਵਾਪਸ ਲੈ ਗਏ। ਤਾਂ ਉਸ ਤਰ੍ਹਾਂ ਇਹ ਅਫਸਰਸ਼ਾਹੀ ਦੇ ਜਿਹੜੇ ਪੁਰਜ਼ੇ ਆ ਇਹ ਵੀ ਥੋੜਾ ਜਿਹਾ ਰੰਗ ਫੜ ਜਾਂਦੇ ਆ। ਹੁਣ ਪਹਿਲਾਂ ਅਸਤੀਫਾ ਦੇ ਦਿੱਤਾ, ਬਾਅਦ ਦੇ ਵਿੱਚ ਕਹਿੰਦੇ ਆ ਕਿ ਅਸਤੀਫਾ ਵਾਪਸ ਲੈ ਲਿਆ ਗਿਆ। ਹੁਣ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਭੇਤ ਆ, ਕਿਉਂਕਿ ਨਿਰੰਜਨ ਸਿੰਘ ਜੀ ਕਹਿੰਦੇ ਆ ਕਿ ਦੇਖੋ ਮੈਂ ਤੇ ਅਸਤੀਫਾ ਦਿੱਤਾ ਹੀ ਨਹੀਂ ਸੀ, ਮੈਂ ਤੇ ਅਸਲ ਦੇ ਵਿੱਚ ਕਹਿੰਦੇ ਆ ਕਿ ਪਹਿਲਾਂ ਜਿਹੜਾ ਸਮਾਂ ਸੀਗਾ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਪ੍ਰੀ ਮੈਚਿਓਰ ਰਿਟਾਇਰਮੈਂਟ ਸੀ, ਤਾਂ ਉਹ ਮੰਗੀ ਸੀਗੀ। ਤਾਂ ਹੁਣ ਮੈਂ ਕੁਛ ਮਿੱਤਰਾਂ ਦੇ ਨਾਲ ਮਸ਼ਵਰਾ ਕੀਤਾ, ਉਹ ਕਹਿੰਦੇ ਕਿ ਨਹੀਂ ਏਦਾਂ ਨਹੀਂ ਕਰਨਾ ਨਿਰੰਜਨ ਸਿੰਘ, ਕੰਮ ਦੱਬ ਤੂੰ। ਉਹ ਕਹਿੰਦੇ ਕਿ ਆਪਾਂ ਇੱਕ ਮੇਲ ਪਿੱਛੇ ਹੋਰ ਠਾਹ ਕਰਕੇ ਕਰ ਦਿੱਤੀ ਆ, ਉਹ ਜਿਹੜਾ ਪਹਿਲਾ ਮੇਲ ਘੱਲਿਆ ਉਹਨੂੰ ਕੈਂਸਲ ਸਮਝੇ। ਜਦੋਂ ਆਪਾਂ ਹੱਥ ਕਰਕੇ ਕਈ ਵਾਰ ਉਹ ਮੁੜ ਕੇ ਕਹਿੰਦੇ ਕਿ ਨਹੀਂ ਯਾਰ ਚੇਤਾ ਭੁੱਲ ਗਿਆ, ਮੁੜਨਾ ਤੇ ਇੱਧਰ ਨੂੰ, ਉਹ ਕੈਂਸਲ ਜਿਹਾ ਹੋ ਜਾਂਦਾ। ਤਾਂ ਉਹ ਇਹ ਕਹਿੰਦੇ ਆ ਕਿ ਉਹ ਪਹਿਲਾ ਮੇਲ ਆਪਾਂ ਹੁਣ ਕੈਂਸਲ ਕਰਾ ਦਿੱਤਾ, ਮਤਲਬ ਕਿ ਅਸਤੀਫੇ ਵਾਲਾ ਇਰਾਦਾ ਛੱਡ ਦਿੱਤਾ। ਸ਼ਾਇਦ ਜੇ ਇਹਨਾਂ ਨੇ ਇਰਾਦਾ ਛੱਡ ਦਿੱਤਾ ਤਾਂ ਫਿਰ ਦੂਸਰਾ ਇਰਾਦਾ ਜਿਹੜਾ ਉਹ ਦ੍ਰਿੜ ਕਰ ਲੈਣਾ ਚਾਹੀਦਾ। ਉਹ ਇਰਾਦਾ ਕੀ ਆ ਕਿ ਇਸ ਮਾਮਲੇ ਨੂੰ ਪੰਨੇ ਬੰਨੇ ਲਾਉਣ, ਕਿਉਂਕਿ ਬਹੁਤ ਸਾਲ ਹੋ ਗਏ ਆ, ਹੁਣ 5ਵਾਂ ਸਾਲ ਵੀ ਜਾਂਦਾ ਪਿਆ। ਤਾਂ ਇਸ ਮਾਮਲੇ ਨੂੰ ਹੰਨੇ ਬੰਨੇ ਲਾ ਦੇਣ। ਮਜੀਠੀਆ ਦਾ ਪ੍ਰਕਰਨ ਹੈ ਜਿਹੜਾ ਉਹਦਾ ਨਿਬੇੜਾ ਕਰ ਦੇਣ ਕਿ ਉਹਦੇ ਵਿੱਚ ਸੱਚਾਈ ਕੀ ਆ, ਹਕੀਕਤ ਕੀ ਆ। ਕਿਉਂਕਿ ਦੇਖੋ ਹੁਣ ਇਹਨਾਂ ਨੇ ਇਹ ਵੀ ਇੱਕ ਤਰ੍ਹਾਂ ਦਾ ਅਸਤੀਫਾ ਵਾਪਸ ਲੈ ਕੇ, ਜਾਂ ਜਿਵੇਂ ਕਹਿੰਦੇ ਕਿ ਸੇਵਾ ਮੁਕਤੀ ਦੀ ਮੈਂ ਅਰਜ਼ੀ ਪਾਈ ਸੀਗੀ, ਉਹ ਵਾਪਸ ਲੈ ਕੇ ਬਿਗਲ ਵਜਾ ਦਿੱਤਾ ਕਿ ਮੈਂ ਲੜੂੰਗਾ, ਅਸੀਂ ਲੜਾਂਗੇ ਸਾਥੀ। ਤਾਂ ਦੂਸਰੇ ਪਾਸੇ ਹੁਣ ਹਾਈ ਕੋਰਟ ਇਹਦੀ ਪਿੱਠ ਤੇ ਖਲੋਤੀ ਆ, ਕੋਈ ਚੱਕਰ ਹੀ ਨਹੀਂ ਹੈਗਾ, ਬਦਲ ਕੋਈ ਸਕਦਾ ਨਹੀਂ। ਤੇ ਜੇ ਦਬਾਅ ਮੰਨਣ ਤੋਂ ਇਨਕਾਰੀ ਹੋ ਗਿਆ ਤੇ ਠੀਕ ਆ, ਕੋਈ ਗੱਲ ਨਹੀਂ ਆਪਾਂ ਲੜਾਂਗੇ, ਤਾਂ ਹਾਈ ਕੋਰਟ ਇਹਦੀ ਪਿੱਠ ਤੇ ਬਦਲ ਕੋਈ ਸਕਦਾ ਨਹੀਂ। ਤੇ ਫਿਰ ਇਹਨੂੰ ਇਹ ਗੱਲ ਜਿਹੜੀ ਆ ਉਹ ਸਿਰੇ ਲਾ ਦੇਣੀ ਚਾਹੀਦੀ। ਐਵੇਂ ਵਿੱਚ ਵਿਚਾਲਾ ਜਿਹਾ ਕਦੇ ਇੱਧਰ ਕਦੇ ਉੱਧਰ ਜਿੱਦਾਂ ਥਾਲੀ ਦਾ ਬੈਂਗਣ ਰਿੜਦਾ ਫਿਰਦਾ ਹੁੰਦਾ, ਇਹ ਚੀਜ਼ ਨਹੀਂ ਰੱਖਣੀ ਚਾਹੀਦੀ। ਜੋ ਵੀ ਅਖਤਿਆਰਾਤ ਹੈਗੇ ਆ ਆਪਣੇ ਵਰਤ ਲੈਣੇ ਚਾਹੀਦੇ ਆ। ਔਰ ਮੇਰੇ ਖਿਆਲ ਦੇ ਨਾਲ ਜੇ ਨਿਰੰਜਨ ਸਿੰਘ ਇਸ ਦਬਾਅ 'ਚ ਜਿਹੜਾ ਕਿ ਉਹਨੇ ਆਪ ਮੰਨਿਆ ਉਹਦਾ ਵਕੀਲ ਹੈ, ਤਾਂ ਸਮਝ ਲਓ ਕਿ ਉਹ ਨਿਰੰਜਨ ਸਿੰਘ ਹੀ ਬੋਲਦਾ ਪਿਆ। ਤਾਂ ਜਿਹੜਾ ਉਹ ਦਬਾਅ ਆ ਜੇ ਉਹ ਝੱਲ ਕੇ, ਉਹ ਬਰਦਾਸ਼ਤ ਕਰਕੇ
ਉਹਦੇ ਤੋਂ ਅੱਗੇ ਨਿਕਲ ਕੇ ਨਿਰੰਜਨ ਸਿੰਘ ਕੋਈ ਮਿਸਾਲੀ ਪਿਰਤ ਪਾ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਅਫਸਰਸ਼ਾਹੀ ਦਾ ਜਿਹੜਾ ਆ ਗੁਲਾਮੀ ਵਾਲਾ ਜ਼ਹਿਨ ਬਣਿਆ ਪਿਆ, ਉਸ ਜ਼ਹਿਨ ਨੂੰ ਵੀ ਮਾੜੀ ਮੋਟੀ ਜਾਗ ਲੱਗ ਸਕਦੀ ਹੈ ਕਿਸੇ ਨਾਲ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਯੂਨੀਵਰਸਿਟੀ ਦਾ ਵਿਵਾਦ ਖਤਮ ਹੋਇਆ। ਦੇਖੋ ਲੰਮੇ ਸਮੇਂ ਤੋਂ ਚੱਲਦਾ ਪਿਆ ਸੀਗਾ ਵਿਵਾਦ। ਉੱਥੇ ਦੋ ਧਿਰਾਂ ਨੇ ਧਰਨਾ ਲਾ ਰੱਖਿਆ ਸੀ। ਇੱਕ ਤੇ ਇਹ ਮੰਗ ਕਰਦੇ ਸਨ ਕਿ ਕੁੜੀਆਂ ਦਾ ਹੋਸਟਲ ਹੈ ਜਿਹੜਾ ਉਹਨੂੰ ਰਾਤ ਨੂੰ ਖੋਲ੍ਹਿਆ ਜਾਵੇ, ਮਤਲਬ ਕਿ ਜਿੱਦਾਂ ਰੈਸਟ੍ਰਿਕਸ਼ਨ ਹੁੰਦੀ ਆ ਕਿ ਇੰਨੇ ਵਜੇ ਤੋਂ ਬਾਅਦ ਕੁੜੀਆਂ ਦਾ ਹੋਸਟਲ ਹੈ ਜਿਹੜਾ ਖੁੱਲ੍ਹਾ ਨਹੀਂ ਰਹੂਗਾ। ਤਾਂ ਇਹ ਮੰਗ ਸੀਗੀ, ਮੂਲ ਮੰਗ ਸੀ। ਹੋਰ ਵੀ ਮੰਗਾਂ ਸੀਗੀਆਂ ਕੁਛ। ਤਾਂ ਬਰਾਬਰ ਇੱਕ ਧੜਾ ਹੋਰ ਧਿਰ ਜਿਹੜੀ ਸੀਗੀ ਧਰਨਾ ਲਾ ਕੇ ਬੈਠੀ ਸੀਗੀ। ਉਹ ਜਿਹੜੀ ਬਰਾਬਰ ਧਰਨਾ ਲਾ ਕੇ ਬੈਠੀ ਸੀ ਧਿਰ ਉਹ ਭਿੜੀ ਵੀ ਆ। ਇਹਦੇ ਵਿੱਚ ਪਰਚੇ ਵੀ ਹੋਏ ਆ, ਕੁਛ ਜ਼ਖਮੀ ਵੀ ਹੋਏ ਸਟੂਡੈਂਟ। ਅੱਜ ਸੁਖਪਾਲ ਖਹਿਰਾ ਗਿਆ ਸੀਗਾ, ਦੂਜੀ ਧਿਰ ਆ ਜਿਹੜੀ ਉਹਨੇ ਘਿਰਾਓ ਵੀ ਕੀਤਾ, ਕਾਫੀ ਨਾਅਰੇਬਾਜ਼ੀ ਵੀ ਕੀਤੀ। ਖੈਰ ਉਸ ਤੋਂ ਬਾਅਦ ਦੇਰ ਸ਼ਾਮ ਇਹ ਫੈਸਲਾ ਹੋ ਗਿਆ ਕਿ ਇਹਨਾਂ ਨੇ ਧਰਨਾ ਜਿਹੜਾ ਚੁੱਕਣ ਦਾ ਫੈਸਲਾ ਕਰ ਲਿਆ। ਇਹਦੇ ਵਿੱਚ 14 ਮੰਗਾਂ ਸਨ। ਵੈਸੇ ਤਾਂ ਛੋਟੀਆਂ ਮੰਗਾਂ ਇਹਨਾਂ ਵਿਦਿਆਰਥੀਆਂ ਲਈ ਤੇ ਬਹੁਤ ਮਹੱਤਵਪੂਰਨ ਹੈ, ਜਿੱਦਾਂ ਕੋਈ ਖੱਜਲ ਖੁਆਰੀ ਹੁੰਦੀ ਆ, ਹੋਸਟਲ ਦੀ ਸਫਾਈ ਆ, ਮੁਰੰਮਤ ਆ, ਬਿਹਤਰ ਖਾਣਾ, ਇਹ ਮੂਲ ਸਮੱਸਿਆਵਾਂ ਹੁੰਦੀਆਂ ਹੋਸਟਲ ਦੀਆਂ। ਸਾਡੇ ਲਈ ਇਹ ਛੋਟੀਆਂ ਮੋਟੀਆਂ ਹੋ ਸਕਦੀਆਂ, ਸਟੂਡੈਂਟਾਂ ਦੀ ਇਹ ਬਹੁਤ ਵੱਡੀਆਂ ਹੁੰਦੀਆਂ। ਪਰ ਜਿਹੜੀਆਂ ਕਾਫੀ ਵੱਡੀਆਂ ਮੰਗਾਂ ਸੀਗੀਆਂ ਉਹਨਾਂ ਦੇ ਵਿੱਚ ਇੱਕ ਚੀਜ਼ ਤੇ ਇਹ ਸੀਗੀ ਕਿ ਵਕਫਾ ਜਿਹੜਾ ਉਹ ਵਧਾ ਦਿੱਤਾ ਜਾਵੇ। ਵਕਫਾ ਇਹਨਾਂ ਨੇ ਵਧਾ ਦਿੱਤਾ ਹੋਸਟਲ ਦਾ ਕਿ 8 ਵਜੇ ਤੋਂ ਵਧਾ ਕੇ ਹੁਣ ਇਹਨਾਂ ਨੇ 9 ਵਜੇ ਤੱਕ ਦਾ ਫੈਸਲਾ ਕਰ ਲਿਆ ਕਿ 9 ਵਜੇ ਹੋਸਟਲ ਬੰਦ ਹੋਇਆ ਕਰੂਗਾ। ਉਸ ਤੋਂ ਬਾਅਦ ਜਿਹੜੀਆਂ ਹੋਸਟਲ ਵਿੱਚ ਵਿਦਿਆਰਥਣਾਂ ਰਹਿੰਦੀਆਂ, ਜੇ ਮੰਨ ਲਓ ਘੰਟਾ ਲੇਟ ਹੋ ਜਾਂਦੀਆਂ, 10 ਵਜੇ ਤੱਕ ਹੋਸਟਲ 'ਚ ਆਉਂਦੀਆਂ, ਤਾਂ ਉਹਨਾਂ ਤੋਂ ਕੋਈ ਲੇਟ ਐਂਟਰੀ ਫੀਸ ਨਹੀਂ ਵਸੂਲੀ ਜਾਊਗੀ। ਇਸ ਤੋਂ ਇਲਾਵਾ ਇੱਕ ਫੈਸਲਾ ਇਹ ਕੀਤਾ ਗਿਆ ਕਿ ਜਿਹੜੀਆਂ ਕੁੜੀਆਂ ਲਾਇਬ੍ਰੇਰੀ 'ਚ ਪੜ੍ਹਨ ਜਾਣਾ ਚਾਹੁੰਦੀਆਂ ਨੇ ਤਾਂ ਉਹਨਾਂ ਲਈ ਇੱਕ ਸਪੈਸ਼ਲ ਬੱਸ ਜਾਊਗੀ ਜਿਹੜੀ ਰਾਤ ਨੂੰ 9 ਵਜੇ ਲੈ ਕੇ ਜਾਊਗੀ ਲਾਇਬ੍ਰੇਰੀ ਤੱਕ ਔਰ 11 ਵਜੇ ਛੱਡ ਕੇ ਜਾਊਗੀ। ਤਾਂ ਇਹ ਵੀ ਇਹਨਾਂ ਦੀ ਇੱਕ ਮੰਗ ਸੀ ਕਿ ਜੋ ਵੀ ਵਿਦਿਆਰਥਣਾਂ ਪੜ੍ਹਨਾ ਚਾਹੁੰਦੀਆਂ ਨੇ ਲਾਇਬ੍ਰੇਰੀ ਦੇ ਵਿੱਚ ਉਹ ਬੱਸ ਦੀ ਸਹੂਲਤ ਜਿਹੜੀ ਹੈ ਉਹਨਾਂ ਦੀ ਮੁਹੱਈਆ ਕਰਵਾਈ ਜਾਊਗੀ। ਸੋ ਇਹ ਕੁਛ ਮੰਗਾਂ ਨੇ ਜਿਹੜੀਆਂ ਪ੍ਰਵਾਨ ਕਰ ਲਈਆਂ ਗਈਆਂ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੇ ਉਹ ਜਿਹੜੇ ਹੈਗੇ ਆ ਯੂਨੀਵਰਸਿਟੀ ਵਾਲੇ 100 ਜੁੱਤੀ ਖਾਧੀ 100 ਗੰਢਾ ਖਾਣ ਵਾਲੀ ਗੱਲ ਆ ਕਿ ਆਹ ਸਾਰਾ ਕੁਛ ਹੁਣ ਤੁਸੀਂ ਮੰਨ ਵੀ ਲਿਆ, ਤੁਸੀਂ ਸਿਰ ਵੀ ਪੜਵਾਏ, ਇੰਨਾ ਪੜ੍ਹਾਈ ਦਾ ਨੁਕਸਾਨ ਕਰਾਇਆ, ਇੰਨਾ ਯੂਨੀਵਰਸਿਟੀ ਦਾ ਨੁਕਸਾਨ ਕੀਤਾ। ਤਾਂ ਜਿਹੜੀਆਂ ਜਾਇਜ਼ ਮੰਗਾਂ ਨੇ, ਵਾਜਬ ਮੰਗਾਂ ਨੇ, ਉਹ ਤਾਂ ਘੱਟੋ ਘੱਟ ਤੁਹਾਨੂੰ ਮੰਨ ਲੈਣੀਆਂ ਚਾਹੀਦੀਆਂ ਕਿ ਗੱਲ ਇੱਥੋਂ ਤੱਕ ਪਹੁੰਚੇ ਨਾ। ਹੁਣ ਨਾਲ ਦੂਸਰੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਜੇ ਮੰਨ ਲਓ ਤੁਹਾਨੂੰ ਕੋਈ ਖਤਰਾ ਮਹਿਸੂਸ ਹੁੰਦਾ ਤੇ ਫਿਰ ਮੁੰਡਿਆਂ ਦਾ ਵੀ ਹੋਸਟਲ ਹੈ ਜਿਹੜਾ ਉਹ ਉਹਨੇ ਤੋਂ ਉਹਨੇ ਤੱਕ ਬੰਦ ਰੱਖਣਾ ਚਾਹੀਦਾ ਹੈ, ਕਿਉਂਕਿ ਮੁੰਡਿਆਂ ਤੋਂ ਵੀ ਜ਼ਿਆਦਾ ਖਤਰਾ ਜਿਹੜਾ ਕੁੜੀਆਂ ਨੂੰ ਹੁੰਦਾ ਹੈ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਗੁਰਦੁਆਰੇ ਦੇ ਸੇਵਾਦਾਰਾਂ ਨੇ ਸਿੱਖ ਨੌਜਵਾਨ ਦੀ ਪੱਗ ਲਾਹੀ, ਵਾਲਾਂ ਤੋਂ ਫੜ ਕੇ ਕੀਤੀ ਕੁੱਟਮਾਰ। ਕੋਈ ਮਹੀਨਾ ਸੁੱਕਾ ਨਹੀਂ ਜਾਂਦਾ ਗੁਰਦੁਆਰੇ ਦੇ ਵਿੱਚ, ਇਸ ਤਰ੍ਹਾਂ ਡਾਂਗ ਸੋਟਾ ਨਹੀਂ ਫਿਰਦਾ। ਕੋਈ ਵੀ ਮਹੀਨਾ ਸੁੱਕਾ ਨਹੀਂ ਲੰਘਦਾ। ਕਦੇ ਸਤਿਕਾਰ ਕਮੇਟੀ ਵਾਲਿਆਂ ਦੀ ਵੀਡੀਓ ਆ ਜਾਂਦੀ ਹੈ, ਕਦੇ ਕਿਸੇ ਦੀ ਆ ਜਾਂਦੀ, ਕਦੇ ਕਿਸੇ ਦੀ ਆ ਜਾਂਦੀ ਹੈ। ਇਹ ਲੁਧਿਆਣੇ ਤੋਂ ਆਈ ਆ, ਦੱਸਦੇ ਆ ਕਿ ਉੱਥੇ ਗੁਰਦੁਆਰਾ ਸਾਹਿਬ ਆ ਕੋਈ, ਉਹਦੇ ਬਾਹਰ ਇਸ ਤਰ੍ਹਾਂ ਸੇਵਾਦਾਰਾਂ ਨੇ ਕੁੱਟਿਆ ਇਹਨਾਂ ਨੂੰ ਔਰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਹਨਾਂ ਤੇ ਦੋਸ਼ ਇਹ ਲੱਗਦਾ ਹੈ ਕਿ ਇਹ ਉੱਥੇ ਆ ਕੇ ਕੋਈ ਕੈਂਪ ਵਗੈਰਾ ਲਾ ਕੇ ਬੈਠੇ ਸੀਗੇ। ਤਾਂ ਸੇਵਾਦਾਰਾਂ ਨੇ ਜਦੋਂ ਰੋਕਿਆ ਤੇ ਇਹ ਸੇਵਾਦਾਰਾਂ ਦੇ ਗੱਲ ਪੈ ਗਏ। ਫਿਰ ਮੁੜ ਕੇ ਸੇਵਾਦਾਰਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਸੇਵਾ ਕਰ ਦਿੱਤੀ। ਤੇ ਇਹਦੇ ਵਿੱਚ ਪੱਗਾਂ ਲੱਤੀਆਂ, ਧੂਕੜੀ ਸੋਈ, ਖੂੰਡੇ ਮਾਰੇ ਗਏ। ਯਾਨੀ ਉਹ ਜਿਹੜੀ ਵੀਡੀਓ ਆ ਉਹ ਦਿਖਾਉਂਦੀ ਆ ਕਿ ਕਿਸ ਤਰ੍ਹਾਂ ਇਹ ਜਿਹੜੇ ਸੇਵਾਦਾਰ ਆ, ਚਲੋ ਮੰਨ ਲਓ ਗਲਤ ਨੇ, ਜੋ ਨਹੀਂ ਉੱਠਦੇ ਜਾਂ ਕੁਛ ਗਲਤ ਕਰ ਦਿੱਤੇ ਆ ਤਾਂ ਤੁਸੀਂ ਪੁਲਿਸ ਬੁਲਾ ਸਕਦੇ ਹੋ। ਤੁਹਾਡੇ ਕੋਲ ਇਹ ਅਥਾਰਟੀ ਹੈ ਕਿ ਤੁਸੀਂ ਕਿਸੇ ਨੂੰ ਜੇ ਨਹੀਂ ਬਹਿਣ ਦੇਣਾ ਚਾਹੁੰਦੇ ਗੁਰਦੁਆਰੇ ਕੰਪਲੈਕਸ ਦੇ ਲਾਗੇ ਤਾਂ ਤੁਸੀਂ ਪੁਲਿਸ ਬੁਲਾ ਸਕਦੇ ਹੋ ਜੇ ਤੁਹਾਡਾ ਕੋਈ ਕਹਿਣਾ ਨਹੀਂ ਮੰਨਦਾ। ਪਹਿਲੀ ਗੱਲ, ਜੇ ਤੁਸੀਂ ਪਿਆਰ ਨਾਲ ਸਮਝਾਓ ਤੇ ਮੇਰੇ ਖਿਆਲ ਦੇ ਨਾਲ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਨਾ ਸਮਝੇ। ਜੇ ਆਪਾਂ ਉਹਨੂੰ ਸਮਝਾਈਏ ਕਿ ਸਾਡੀ ਪਰੰਪਰਾ, ਸਾਡੀ ਮਰਿਆਦਾ ਕੀ ਆ ਭਾਈ, ਇਹਦਾ ਪਾਲਣ ਕਰਨਾ ਤੇਰੇ ਵਾਸਤੇ ਵੀ ਜ਼ਰੂਰੀ ਹੈ। ਮੈਨੂੰ ਵੀ ਲੱਗਦਾ ਕੋਈ ਬੰਦਾ ਐਡਾ ਬੇਵਕੂਫ ਹੋਊਗਾ ਕਿ ਜੇ ਕੋਈ ਬੇਵਕੂਫੀ ਕਰਦਾ ਵੀ ਆ ਤਾਂ ਉਹਦੀ ਬੇਵਕੂਫੀ ਦੇ ਬਰਾਬਰ ਬੇਵਕੂਫੀ ਨਹੀਂ ਕੀਤੀ ਜਾ ਸਕਦੀ। ਸੋ ਇਹ ਜਿਹੜੀ ਵੀਡੀਓ ਆ ਆਪਣੇ ਆਪ ਦੇ ਵਿੱਚ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਸੇਵਾਦਾਰ ਹੈ ਜਿਹੜੇ ਆਪਾਂ ਖੋ ਬੈਂਦੇ ਆ। ਹਾਲਾਂਕਿ ਸੇਵਾਦਾਰਾਂ ਦਾ ਅਲੱਗ ਦੋਸ਼ ਹੈ, ਉਹ ਕਹਿੰਦੇ ਕਿ ਜਦੋਂ ਅਸੀਂ ਰੋਕਿਆ ਤੇ ਸਾਡੀਆਂ ਪੱਗਾਂ ਨੂੰ ਪੈ ਗਏ। ਪਰ ਜਿਸ ਤਰੀਕੇ ਨਾਲ ਉਹ ਬਾਅਦ ਦੇ ਵਿੱਚ ਕਰਦੇ ਪਏ ਉਸ ਚੀਜ਼ ਨੂੰ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰੀਕੇ ਨਾਲ। ਤਾਂ ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਪਈਆਂ ਨੇ ਸਾਹਮਣੇ, ਇਹ ਰੋਕਣਾ ਚਾਹੀਦਾ ਇਹਨਾਂ ਨੂੰ। ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਚਾਹੇ ਲੋਕਲ ਕਮੇਟੀਆਂ, ਚਾਹੇ SDPC ਆ, ਕਿ ਸੇਵਾਦਾਰ ਜੇ ਇੱਕ ਮੌਕੇ ਤੇ ਕੋਈ ਬੰਦਾ ਦੇਖਦੇ ਕਿ ਗਲਤ ਕੰਮ ਕਰਦਾ, ਇਹ ਨਹੀਂ ਹੈ ਕਿ ਉੱਥੇ ਆਪ ਗਲਤ ਹੋ ਜਾਏ।
ਉਸ ਗਲਤ ਬੰਦੇ ਨੂੰ ਸਮਝਾਉਣ। ਜੇ ਨਹੀਂ ਸਮਝਦਾ ਤੇ ਫਿਰ ਪੁਲਿਸ ਵਗੈਰਾ ਦੀ ਸਹਾਇਤਾ ਜਿਹੜੀ ਉਹ ਲਈ ਜਾ ਸਕਦੀ। ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਅਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ 'ਚ ਨਾਲ ਹੀ ਆਪਾਂ ਸਰੋਤਿਆਂ ਨੂੰ ਵੀ ਦੱਸਦੇ ਹਾਂ ਵੀ ਜੇ ਤੁਹਾਡੇ ਵੀ ਸਵਾਲ ਹੋਣਗੇ ਤਾਂ ਫਿਰ ਬ੍ਰੇਕ ਤੋਂ ਬਾਅਦ 'ਚ ਮਿੰਟੂ ਜੀ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਆਪਣੇ ਨਾਲ 10 ਵਜੇ ਤੱਕ ਜੁੜੇ ਰਹਿਣਗੇ। ਬ੍ਰੇਕ ਤੋਂ ਪਹਿਲਾਂ ਜੇ ਗੱਲ ਕਰਦੇ ਜੇ ਕਹਿੰਦੇ ਹੌਲਦਾਰ ਨੇ ਬੁਝਾਏ 3 ਚਿਰਾਗ। ਦੇਖੋ, ਇਹ ਹੌਲਦਾਰ ਜਿਹੜਾ ਸੀਗਾ ਬਰਗਾੜੀ ਤੋਂ ਜਿਹੜੀ ਆਪਣੀ ਡਿਊਟੀ ਸੀ ਨੌਕਰੀ ਦੀ ਉਹ ਕਰਕੇ ਤੁਰਿਆ ਜਾਂਦਾ ਸੀਗਾ। ਰਸਤੇ ਦੇ ਵਿੱਚ ਇਹਨੂੰ ਲਲਕ ਉੱਠੀ ਕਿਤੇ ਤੇ ਇਹਨੇ ਸ਼ਰਾਬ ਡੱਫ ਲਈ, ਤੇ ਬਾਅਦ ਦੇ ਵਿੱਚ ਇਹਨੇ ਕੋਟ ਈਸੇ ਖਾਂ ਮੋਗੇ ਦੇ ਵਿਚਕਾਰ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। 2 ਭਰਾ ਸੀ, ਛੋਟੇ ਮੋਟੇ ਕਾਰੋਬਾਰ ਕਰਦੇ ਸੀ, ਕਿ ਦੋਨਾਂ ਨੂੰ ਮਾਰ ਕੱਟਿਆ, ਔਰ ਦੋਨਾਂ ਦਾ ਮੋਟਰਸਾਈਕਲ ਸੀਗਾ ਜਿਹੜਾ ਉਹ ਫਿੱਟਾ ਫਿੱਟਾ ਹੋ ਗਿਆ। ਦੋਨਾਂ ਦੇ ਸਰੀਰਾਂ ਦੇ ਅੰਗ ਵੀ ਇਸੇ ਤਰ੍ਹਾਂ ਹੀ ਖਿਲਰ ਗਏ। ਤੇ ਉਸ ਤੋਂ ਬਾਅਦ ਹੋਇਆ ਕਿ ਉਸ ਹਾਦਸੇ ਦੀ, ਉਸ ਐਕਸੀਡੈਂਟ ਦੀ ਫੋਟੋ ਕਿਸੇ ਨੇ ਖਿੱਚ ਕੇ ਤੇ ਇਹਨਾਂ ਦੇ ਸਕੇ ਤਾਏ ਦੇ ਪੁੱਤ ਨੂੰ ਭੇਜ ਦਿੱਤੀ, ਮ੍ਰਿਤਕ ਵਾਲਿਆਂ ਨੂੰ। ਤੇ ਉਹ ਜਿਹੜਾ ਅੱਗੋਂ ਤਾਏ ਦਾ ਪੁੱਤ ਸੀਗਾ ਉਹ ਹਾਰਟ ਫੇਲ ਕਰਾ ਬੈਠਾ ਵਿਚਾਰਾ, ਉਹ ਵੀ ਮਰ ਗਿਆ। ਮਤਲਬ ਕਿ ਇੱਕ ਹਾਦਸੇ ਦੇ ਵਿੱਚ ਇੱਕੋ ਘਰ ਦੇ 3 ਪੁੱਤ ਮਰ ਗਏ। ਇਹ ਬੰਦਾ ਜਿਹੜਾ ਇਹ ਪਹਿਲਾਂ ਤੇ ਦੱਸਦੇ ਆ ਥੋੜੀ ਕਰਦਾ ਸੀਗਾ, ਫਿਰ ਜਦੋਂ ਇਕੱਠ ਵਾਹਵਾ ਹੋ ਗਿਆ ਇਹਨੂੰ ਫੜਿਆ ਗਿਆ, ਫਿਰ ਉਸ ਤੋਂ ਬਾਅਦ ਇਹਦਾ ਅਲਕੋਹਲ ਵਾਲਾ ਟੈਸਟ ਕਰਵਾਇਆ ਗਿਆ, ਉਹਦੇ 'ਚ ਵੀ ਪੁਸ਼ਟੀ ਹੋ ਗਈ ਕਿ ਇਹਨੇ ਵਾਹਵਾ ਰੱਜ ਕੇ ਸ਼ਰਾਬ ਪੀਤੀ ਹੋਈ ਆ। ਖੈਰ ਇਹਦੇ ਤੇ ਮੁਕੱਦਮਾ ਤੇ ਦਰਜ ਕਰ ਲਿਆ ਪੁਲਿਸ ਨੇ, ਪਰ ਮੁਕੱਦਮਾ ਦਰਜ ਕੀਤਿਆਂ ਜਾਂ ਇਹਨੂੰ ਸਜ਼ਾ ਕੀਤਿਆਂ ਇਹ ਜਿਹੜੇ 3 ਘਰ ਕਹਿ ਲਓ ਜਾਂ 3 ਪਰਿਵਾਰ ਕਹਿ ਲਓ ਜਿਹੜੇ ਉੱਜੜ ਗਏ ਆ, 3 ਦੀਵੇ ਜਿਹੜੇ ਬੁਝ ਗਏ ਆ, ਉਹ ਵਾਪਸ ਜਗਣੇ ਨਹੀਂ। ਤਾਂ ਸਭ ਤੋਂ ਵੱਡੀ ਗੱਲ ਤੇ ਇਹ ਆ, ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਜਦੋਂ ਕੋਈ ਆਮ ਬੰਦਾ ਜਿਹੜਾ ਉਹ ਹੈਲਮਟ ਨਾ ਪਾਵੇ ਜਾਂ ਸੀਟ ਬੈਲਟ ਨਾ ਲਾਵੇ, ਉਹਨੂੰ ਕਰਮ ਨਹੀਂ ਜਾਣ ਦਿੰਦੇ, ਉਸੇ ਵੇਲੇ ਘੇਰ ਕੇ ਖਲੋ ਜਾਂਦੇ ਆ। ਤੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਰਸਤੇ 'ਚ। ਜਿੱਦਾਂ ਮਰਜ਼ੀ ਕੋਈ ਸ਼ਰਾਬੀ ਬੈਠਾ ਹੋਵੇ ਇਹਨਾਂ ਦਾ ਪੁਲਿਸ ਵਾਲਾ, ਉਹ ਬਾਹਰ ਵੀ ਕੱਢ ਕੇ ਬਸ ਸ਼ੀਸ਼ਾ ਨੀਵਾਂ ਕਰਕੇ ਕਹਿੰਦਾ ਮੁਲਾਜ਼ਮ, ਉਹਨੂੰ ਕੋਈ ਪੁੱਛਦਾ ਹੀ ਨਹੀਂਗਾ, ਉਹਨੂੰ ਕੋਈ ਦੱਸਦਾ ਹੀ ਨਹੀਂਗਾ ਕਿ ਹਾਂ ਭਾਈ ਭਲਿਆ ਮਾਨਸਾ ਕਿੱਧਰੋਂ ਆ ਰਿਹਾ, ਕੀ ਤੇਰਾ ਚੱਕਰ ਆ, ਇਸ ਸਮੇਂ ਕਿਵੇਂ ਤੂੰ ਚੱਕਰਾਂ 'ਚ ਪਿਆ ਫਿਰਦਾ, ਕਿਵੇਂ ਤੇਰੇ ਚੱਕਰ ਵਧੇ ਪਏ ਆ, ਕੋਈ ਪੁੱਛਦਾ ਨਹੀਂ ਹੈ। ਸੋ ਇਹ ਇੱਕ ਜਿਹੜੀ ਪਰੰਪਰਾ ਹੈ, ਇਹ ਜਿਹੜੀ ਇੱਕ ਲੀਹ ਇਹਨਾਂ ਨੇ ਤੋੜੀ ਹੈ, ਤੋੜਨ ਦੀ ਜ਼ਰੂਰਤ ਆ ਕਿ ਜੇ ਕੋਈ ਇਸ ਤਰ੍ਹਾਂ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਸੜਕ ਤੇ ਚੜ੍ਹਦਾ, ਵੈਸੇ ਵੀ ਇੱਕ ਤੇ ਪੁਲਿਸ ਵਾਲਾ ਹੋਵੇ ਤੇ ਉੱਤੋਂ ਸ਼ਰਾਬ ਚੜੀ ਹੋਵੇ, ਉਹਨੂੰ ਤਾਂ ਕਦੇ ਵੀ ਰੋਡ ਤੇ ਤਾਂ ਛੱਡੋ, ਉਹਨੂੰ ਤਾਂ ਗਲੀ 'ਚ ਨਹੀਂ ਵੜਨ ਦੇਣਾ ਚਾਹੀਦਾ, ਉਹਦੇ ਪਹਿਲਾਂ ਸੂਬੇਦਾਰ ਹੁੰਦਾ ਬਗੈਰ ਪੀਤੀ ਤੋਂ। ਤਾਂ ਉਸ ਬੰਦੇ ਨੂੰ ਜੇ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ, ਇਸ ਤਰ੍ਹਾਂ ਦੀ ਕੁਤਾਈ ਕਰਦਾ, ਤਾਂ ਉਹਨੂੰ ਗਾਹ ਨਹੀਂ ਜਾਣ ਦੇਣਾ ਚਾਹੀਦਾ, ਚਾਹੇ ਮੁਲਾਜ਼ਮ ਹੋਵੇ ਚਾਹੇ ਮੁਲਾਜ਼ਮ ਦਾ ਪਿਓ ਕਿਉਂ ਨਾ ਹੋਵੇ। ਜ਼ਰੂਰਤ ਇਸ ਗੱਲ ਦੀ ਹੈ ਕਿ ਜਿੱਦਾਂ ਆਮ ਬੰਦੇ ਨਾਲ ਕੋਈ ਸਲੂਕ ਕਰਦੇ, ਉਸੇ ਤਰ੍ਹਾਂ ਦਾ ਇਹ ਖਾਸ ਬੰਦੇ ਆ ਜਿਹੜੇ ਇਹਨਾਂ ਦੇ ਨਾਲ ਵੀ ਸਲੂਕ ਕਰਿਆ ਕਰਨ। ਜੀ ਜੀ ਜੀ, ਮਿੰਟੂ ਜੀ ਇੱਕ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਅਤੇ ਸਰੋਤਿਓ, ਜੇ ਤੁਹਾਡੇ ਵੀ ਹੁਣ ਕੋਈ ਸਵਾਲ ਹੈਗੇ ਨੇ ਪੰਜਾਬ ਭਾਰਤ ਦੀ ਜਿਹੜੀ ਵੀ ਕੋਈ ਰਾਜਨੀਤਿਕ ਗੱਲਬਾਤ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200, ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ।
ਡੈਡੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਹਾਂਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਹੈ ਦੀਵਾਲੀ ਦੀ ਸਾਲ ਦੀ ਸਭ ਤੋਂ ਵੱਡੀ ਸੇਲ। ਰੈਡੀਮੇਡ ਕੱਪੜੇ ਅਤੇ ਆਰਟੀਫੀਸ਼ੀਅਲ ਜੁਐਲਰੀ ਤੇ ਲੈ ਸਕਦੇ ਹੋ 40% ਡਿਸਕਾਊਂਟ। ਜੀ ਹਾਂ, 40% ਡਿਸਕਾਊਂਟ ਔਨ ਦੀਵਾਲੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ, ਜਿੱਥੋਂ ਖਰੀਦ ਸਕਦੇ ਹੋ ਵਿਆਹ ਦਾ ਸਾਰਾ ਸਮਾਨ, ਸ਼ੇਰਵਾਨੀ, ਲਹਿੰਗੇ ਅਤੇ ਆਰਟੀਫੀਸ਼ੀਅਲ ਜੁਐਲਰੀ। ਔਰਤਾਂ, ਮਰਦਾਂ ਅਤੇ ਬੱਚਿਆਂ ਦੇ ਲਈ ਪਾਰਟੀ ਵੇਅਰ ਕੱਪੜੇ ਵੀ ਖਰੀਦ ਸਕਦੇ ਹੋ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵਰਡ ਡਰਾਈਵ, ਫਰੀਮੌਂਟ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5107968658 510 796 8658। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਵਿੱਚ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰ, ਜਿੱਥੋਂ ਬਣਵਾ ਸਕਦੇ ਹੋ ਆਪਣੀ ਪਸੰਦ ਦੇ ਸੋਨੇ ਜਾਂ ਤੇ ਹੀਰੇ ਦੇ ਗਹਿਣੇ। ਅੱਜ ਹੀ ਗੱਲ ਕਰੋ 5107968658 510 796 8658। ਸ਼ਹਿਨਾਈ ਬ੍ਰਾਈਡਲ ਬੁਟੀਕ, ਵੱਡਾ ਸਟੋਰ, ਬੈਸਟ ਸਿਲੈਕਸ਼ਨ ਅਤੇ ਲੋਐਸਟ ਪ੍ਰਾਈਸ ਦੇ ਲਈ ਇੱਕੋ ਇੱਕ ਭਰੋਸੇਯੋਗ ਨਾਮ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਸਵਾਗਤ ਹੈ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਮਿੰਟੂ ਜੀ ਨੂੰ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਮਿੰਟੂ ਜੀ, ਵਾਰੀ ਵਰਸਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਜਿਵੇਂ ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ ਵੀ ਆਪਾਂ ਨੂੰ ਪਤਾ ਦਮਦਮੀ ਟਕਸਾਲ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਵੀ ਪੰਜਾਬ ਤੇ ਜਾਂ ਗੁਰਦੁਆਰੇ ਕੋਈ ਵੀ ਭੀੜ ਹੁੰਦੀ ਸੀ ਸਭ ਤੋਂ ਪਹਿਲਾਂ ਅੱਗੇ ਆਉਂਦੇ ਸੀਗੇ। ਵੀ ਮੈਂ ਪੁੱਛਣਾ ਬੇਅਦਬੀ ਦਾ ਸਾਰਾ ਕੁਝ ਸਾਹਮਣੇ ਆ ਗਿਆ ਵੀ ਧੂਮਾ ਸਾਹਿਬ ਅਜੇ ਬਾਦਲਾਂ ਦੇ ਉਵੇਂ ਚਰਨੀ ਲੱਗੀ ਆ ਜਾਂ ਉਹਨਾਂ ਦੀ ਕੋਈ ਜ਼ਮੀਰ ਜਮੂਰ ਜਾਗੀ ਆ ਜੀ, ਇਹਦੇ ਬਾਰੇ ਦੱਸਿਓ। ਦੇਖੋ ਹਾਲੇ ਤੱਕ ਬਰਗਾੜੀ ਮੋਰਚੇ ਦੇ ਵਿੱਚ ਤੇ ਕੋਈ ਉਹਨਾਂ ਦੀ ਹਾਜ਼ਰੀ ਨਹੀਂ ਹੈ ਆ ਜਿਹੜਾ ਕਿ ਹੋਣ ਲੱਗਿਆ ਕਿਤੇ ਆਏ ਹੋਣ ਮੈਨੂੰ ਤੇ ਪਤਾ ਨਹੀਂ, ਪਰ ਮੇਰੀ ਨਜ਼ਰ ਦੇ ਵਿੱਚ ਤੇ ਨਹੀਂ ਵੇਖਿਆ। ਬਾਕੀ ਉਹ ਤੁਹਾਨੂੰ ਪਤਾ ਹੀ ਆ ਸੰਤ ਸਮਾਜ ਆ ਜਿਹੜਾ ਉਹ ਅਕਾਲੀਆਂ ਦੇ ਨਾਲ ਚੱਲਦਾ, ਰਲ ਕੇ ਚੱਲਦਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉਹਨਾਂ ਦੀ ਆਪਣੀ ਟੈਕਟਿਕ ਹੁੰਦੀ ਆ। ਹੁਣ ਕਿਉਂ ਨਹੀਂ ਆ ਰਹੇ ਆਪਾਂ ਨਹੀਂ ਕਹਿ ਸਕਦੇ, ਮੈਂ ਨਹੀਂ ਦੱਸ ਸਕਦਾ ਕਿ ਕਿਉਂ ਨਹੀਂ ਆ ਰਹੇ, ਕਿਉਂਕਿ ਇਹ ਤੇ ਆਪਾਂ ਨੂੰ ਜਦੋਂ ਪਤਾ ਹੀ ਆ ਕਿ ਸੰਤ ਸਮਾਜ ਆ ਜਿਹੜਾ ਉਹ ਹਾਲ ਦੀ ਘੜੀ ਉਹ ਵੇਖਦਾ ਪਿਆ। ਵੈਸੇ ਤੇ ਉਹ ਅਕਾਲੀਆਂ ਦੇ ਨਾਲ ਅੱਗੇ ਤੁਰਦੇ ਰਹੇ ਖੁੱਲੇ ਰੂਪ ਦੇ ਵਿੱਚ, ਹੁਣ ਥੋੜਾ ਬਹੁਤ ਵਹਿੰਦਾ ਪਿਆ ਆਸੇ ਪਾਸੇ, ਤਾਂ ਉਹ ਕਿਉਂ ਨਹੀਂ ਆ ਰਹੇ ਉਹ ਤੇ ਆਪਾਂ ਨੂੰ ਪਤਾ ਹੀ ਆ। ਹੁਣ ਜੇ ਅਧਿਕਾਰਤ ਤੌਰ ਤੇ ਆਪਾਂ ਕੋਈ ਗੱਲ ਜਾਂ ਕੋਈ ਕਾਰਨ ਲੱਭਣਾ ਹੋਵੇ ਤਾਂ ਇਹ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਹੀ ਸਵਾਲ ਕੀਤਾ ਜਾ ਸਕਦਾ ਕਿ ਭਾਈ ਤੁਸੀਂ ਕਿਉਂ ਨਹੀਂ ਆਏ। ਜੀ 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 ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਵਿੰਦਰ ਢਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਦੋਹਾਂ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ ਇੱਕ ਬੇਨਤੀ ਤਾਂ ਮੈਂ ਇਹ ਪੁੱਛਣੀ ਹੈ ਵੀ 2-3 ਮਹੀਨੇ ਮੇਰੇ ਕੋਲ ਜ਼ਿਆਦਾ ਹੋ ਗਏ, ਪਟਿਆਲੇ ਵਾਲੇ ਪੁਲਿਸ ਵਾਲਿਆਂ ਨੇ ਮੁੰਡੇ ਕੁੱਟੇ ਸੀ, ਉਹ ਕੇਸ ਰੁਲ ਗਿਆ ਜਾਂ ਉਹਨਾਂ ਦਾ ਕੁਝ ਬਣਿਆ ਵਿਚਾਰਿਆਂ ਦਾ। ਦੂਸਰੀ ਬੇਨਤੀ ਇਹ ਹੈ ਵੀ ਆ ਬਰਗਾੜੀ ਦਾ ਜਿਹੜਾ 7 ਤਰੀਕ ਦਾ ਇਕੱਠ ਹੋਇਆ ਤੇ ਥੋੜੀ ਮੇਰੇ ਖਿਆਲ ਹਿੱਲ ਚੁੱਲ ਜੀ ਹੋਈ ਹੈ, ਜਿਵੇਂ ਕਹਿੰਦੇ ਵੀ ਸੈਕਟਰ ਵਾਲੇ ਕੱਲ ਪਹੁੰਚ ਗਏ ਫਰੀਦਕੋਟ ਤੁਹਾਡੇ ਇਲਾਕੇ ਬੰਨੀ, ਤੇ ਇਹ ਹੁਣ ਕੁਝ ਹਿੱਲਣਗੇ ਕਿ ਡਰਾਮੇਬਾਜ਼ੀ ਹੋਈ ਹੈ ਕਿ ਹੁਣ ਕੀ ਅਸੀਂ ਆਸ ਉਸ ਰੱਖੀਏ ਜਾਂ ਤੁਸੀਂ ਕਿੱਧਰ ਨੂੰ ਇਹਨਾਂ ਦੀ ਸੋਚ ਵਿਚਾਰ ਦੱਸਿਓ ਥੋੜੀ ਜਿਹੀ, ਇਹਨਾਂ ਬਾਰੇ ਕੀ ਕਰਦੇ ਆਏ ਹੁਣ। ਨਹੀਂ ਦੇਖੋ ਜਿਹੜੀ SIT ਦੀ ਤੁਸੀਂ ਗੱਲ ਕਰਦੇ ਹੋ ਨਾ, SIT ਨੂੰ ਤੇ ਹੁਣ ਜਾਣਾ ਹੀ ਪਊਗਾ ਕਿਉਂਕਿ ਇਹਨਾਂ ਦੀ ਤਰੀਕ ਆ ਨਾ ਹਾਈ ਕੋਰਟ ਦੇ ਵਿੱਚ। ਜਦੋਂ ਹੁਣ ਸੁਣਵਾਈ ਲੱਗ ਗਈ ਆ, ਹਾਈ ਕੋਰਟ ਨੇ ਸਟੇਟਸ ਰਿਪੋਰਟਾਂ ਮੰਗ ਲਈਆਂ ਨੇ, ਲਿਆਓ ਸਟੇਟਸ ਰਿਪੋਰਟਾਂ ਲਿਆਓ ਭਾਈ, ਜਿਹੜੀ ਤੁਸੀਂ ਪੜਤਾਲ ਕੀਤੀ ਹੈ ਨਾ ਪੁਲਿਸ ਅਧਿਕਾਰੀਆਂ ਦੀ। ਸਟੇਟਸ ਰਿਪੋਰਟ ਤਾਂ ਹੀ ਬਣਾਉਣਗੇ ਨਾ ਜੇ ਜਾ ਕੇ ਜਾਂਚ ਪੜਤਾਲ ਕੋਈ ਕਰੂਗੇ। ਤਾਂ ਇਹਨਾਂ ਨੂੰ ਹੁਣ ਮਾਰੀ ਦੇ ਜਾਣਾ ਪਿਆ, ਇਹ ਆਪਣੀ ਜਾਂਚ ਪੜਤਾਲ ਤੋੜ ਕੇ ਮੁੜ ਕੇ ਉਹ ਸਟੇਟਸ ਰਿਪੋਰਟ ਹੈ ਜਿਹੜੀ 15 ਨਵੰਬਰ ਨੂੰ ਜਾ ਕੇ ਦਾਖਲ ਕਰੂਗੇ, ਤੇ ਜੇ ਤਰੀਕ ਨਾ ਪੈਂਦੀ ਹਾਈ ਕੋਰਟ ਦੇ ਵਿੱਚ ਨਾ ਪਹੁੰਚਦੇ ਤੇ ਸਿੱਟ ਸ਼ਾਇਦ ਕੁਰਸੀ ਤੇ ਸੇਟੀ ਰਹਿੰਦੀ ਬੈਠੀ ਰਹਿੰਦੀ। ਇਸ ਕਰਕੇ ਇਹਨਾਂ ਨੂੰ ਹੁਣ ਜਾਣਾ ਹੀ ਪੈਣਾ ਸੀਗਾ ਮਕਾਨ ਦੇ ਵਿੱਚ, ਇਹ ਚਲੇ ਗਏ ਆ। ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਉਹ ਹੁਣ ਮੈਨੂੰ ਭੁੱਲ ਗਿਆ, ਜੇ ਰਾਜ ਕਰਨਵੀਰ ਸਿੰਘ ਨੂੰ ਚੇਤਾ ਹੋਇਆ ਉਹ ਕਰਾ ਦੂਗਾ ਕਿਉਂਕਿ ਮੈਂ ਭੁੱਲ ਜਾਣਾ ਜੀ, ਇਸ ਕਰਕੇ ਬੇਨਤੀ ਕਰਦਾ ਨਾ। ਪਟਿਆਲੇ ਵਾਲੇ ਕੇਸ ਦੀ ਪੁੱਛਦੇ ਸੀਗੇ ਵੀ ਉਹ ਪੁਲਿਸ ਵਾਲਾ ਕੁੱਟੇ ਸੀਗੇ ਜਿਹੜੇ ਮੁੰਡੇ, ਉਹ ਕੇਸ ਹੋ ਗਿਆ ਸੀਗਾ, ASI ਤੇ ਕੇਸ ਹੋ ਗਿਆ ਸੀਗਾ, ਔਰ ASI ਨੇ ਵੀ ਬਰੋਬਰ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਸੀਗੀ। ਉਹਨਾਂ ਆਖਿਆ ਕਿ ਮੁੰਡੇ ਵੀ ਬੜੀ ਬਦਤਮੀਜ਼ੀ ਕਰਦੇ ਸੀਗੇ, ਪਰ ਅਫਸਰਾਂ ਨੇ ਕਿਹਾ ਕਿ ਜੇ ਬਦਤਮੀਜ਼ੀ ਕਰਦੇ ਸੀਗੇ ਤੁਸੀਂ ਇਹਨਾਂ ਤੇ ਕੋਈ ਮੁਕੱਦਮਾ ਪਾ ਸਕਦੇ ਸੀਗੇ, ਤੁਸੀਂ ਇਹਨਾਂ ਦੇ ਖਿਲਾਫ ਕੋਈ ਕੰਪਲੇਂਟ ਦਰਜ ਕਰ ਸਕਦੇ ਸੀ, ਕਰਾ ਸਕਦੇ ਸੀਗੇ। ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਇਹਨਾਂ ਨੂੰ ਮੂਧੇ ਪਾ ਕੇ ਇਹਨਾਂ ਦੀਆਂ ਤਲੀਆਂ ਜਿਹੜੀਆਂ ਉਹ ਕੁੱਟ ਕੇ ਨੀਲੀਆਂ ਕਰ ਦਿਓ। ਤਾਂ ਕੇਸ ਬਣ ਗਿਆ ਸੀਗਾ ਪੁਲਿਸ ਵਾਲਾ। ਜੀ 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 ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਚੈਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਮੇਰਾ ਸਵਾਲ ਹੈਗਾ ਫੂਲਕਾ ਬਾਰੇ ਵੀ ਸਭ ਤੋਂ ਪਹਿਲਾਂ ਤਾਂ ਜੇ ਉਹ ਆਪਣਾ ਅਸਤੀਫਾ ਦੇ ਦਿੰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਦਾਖਾ ਹਲਕੇ ਦੇ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਸੀਗਾ ਵੀ ਉਹਨਾਂ ਦੇ ਨਾਲ ਵਿਸ਼ਵਾਸਘਾਤ ਨਹੀਂ ਹੈ ਤੇ ਹੋਰ ਕੀ ਹੈ। ਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਨੇ ਜਿਹੜਾ ਅਸਤੀਫਾ ਕਿਹਾ ਵੀ ਮੈਂ ਸਪੀਕਰ ਨੂੰ ਆਪਣਾ ਅਸਤੀਫਾ ਬਾਈ ਈਮੇਲ ਕਰ ਦਿੱਤਾ ਜਾਂ ਬਾਈ ਮੇਲ ਕਰ ਦਿੱਤਾ, ਉਸ ਤੋਂ ਪਹਿਲਾਂ ਇਹ ਆਪਣੇ ਜਿਹੜਾ ਇਹਨਾਂ ਦਾ ਕੇਜਰੀਵਾਲ ਹੈ ਵੀ ਉਹਨੂੰ ਇਹਨਾਂ ਨੇ ਮਿਲ ਕੇ ਇਹ ਗੱਲ ਕੀਤਾ। ਮੈਨੂੰ ਲੱਗਦਾ ਵੀ ਇਹ ਕਿਤੇ ਇੱਕ ਡਰਾਮਾ ਜਿਹਾ ਤਾਂ ਨਹੀਂ ਹੈ। ਥੈਂਕ ਯੂ ਜੀ। ਦੇਖੋ ਡਰਾਮਾ ਹੈ ਜਾਂ ਇਹ ਕੋਈ ਜਜ਼ਬਾਤੀ ਪੱਤਾ ਹੈ ਜਾਂ ਕੋਈ ਉਹਨਾਂ ਦੀ ਆਪਣੇ ਮਨ ਦੀ ਭਾਵਨਾ ਹੈ ਤੇ ਉਹੀ ਜਾਣਦੇ ਆ, ਪਰ ਅਸਤੀਫਿਆਂ ਦੇ ਵਿੱਚ ਹਮੇਸ਼ਾ ਰਾਜਨੀਤੀ ਤੇ ਕਿਤੇ ਨਾ ਕਿਤੇ ਹੁੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹ ਮੁੱਦਾ ਇਹੋ ਜਿਹਾ ਕਿ ਆਪਾਂ ਨਿਰੋਲ ਉਹਨੂੰ ਰਾਜਨੀਤੀ ਨਾਲ ਵੀ ਨਹੀਂ ਜੋੜ ਸਕਦੇ, ਭਾਵਨਾ ਵੀ ਕਿਸੇ ਦੀ ਹੋ ਸਕਦੀ, ਅੰਦਰ ਵੜ ਕੇ ਕਿਸੇ ਦੇ ਵੇਖਿਆ ਨਹੀਂ ਜਾ ਸਕਦਾ। ਪਰ ਮੈਨੂੰ ਲੱਗਦਾ ਕਿ ਫੂਲਕਾ ਸਾਹਿਬ ਰਾਜਨੀਤੀ ਤੋਂ ਉਕਤਾ ਚੁੱਕੇ ਸੀਗੇ, ਤਾਂ ਉਹਨਾਂ ਨੂੰ ਲੱਗਿਆ
ਕਿ ਅਸਤੀਫਾ ਦੇਣ ਦਾ ਸ਼ਾਇਦ ਆਹੀ ਅਸਲ ਕਾਰਨ ਬਣ ਸਕਦਾ ਔਰ ਵਧੀਆ ਕਾਰਨ ਹੋ ਸਕਦਾ, ਤਾਂ ਕਿ ਲੋਕ ਜਿਹੜਾ ਘੱਟੋ ਘੱਟ ਯਾਦ ਤੇ ਰੱਖਣ। ਮੇਰੇ ਖਿਆਲ ਦੇ ਨਾਲ ਜਿੱਦਾਂ ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਨੂੰ ਠੁਕਰਾਇਆ ਜਾਂ ਉਹ ਜਿੱਦਾਂ ਉਹਨਾਂ ਤੋਂ ਵਾਪਸ ਲਿਆ ਗਿਆ ਹੋਊਗਾ, ਪਤਾ ਨਹੀਂ ਕੀ ਹਾਲਾਤ ਰਹੇ, ਪਰ ਜੋ ਪਿੱਛੇ ਜੇ ਹਾਲਾਤ ਬਣੇ ਆ ਪਾਰਟੀ ਦੇ, ਜਿਵੇਂ ਫੁਲਕਾ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਜਿੱਦਾਂ ਕਾਂਗਰਸ ਦੇ ਨਾਲ ਅਲਾਇੰਸ ਦੀ ਗੱਲ ਚੱਲੀ ਉਦੋਂ ਵੀ ਇਹਨਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਅਸਤੀਫਾ ਦੇ ਦੂੰਗਾ, ਮਤਲਬ ਉਦੋਂ ਵੀ ਤਿਆਰ ਸਨ ਕਿ ਜੇ ਕਾਂਗਰਸ ਦੇ ਨਾਲ ਅਲਾਇੰਸ ਕਰੋਗੇ ਮੈਂ ਅਸਤੀਫਾ ਦੇ ਦੂੰਗਾ, ਮਤਲਬ ਕਿ ਅਸਤੀਫੇ ਵਾਲੀ ਗੱਲ ਕਿਤੇ ਨਾ ਕਿਤੇ ਚੱਲਦੀ ਸੀ ਅੰਦਰ। ਤਾਂ ਇਸ ਮੁੱਦੇ ਤੇ ਅਸਤੀਫਾ ਦੇ ਕੇ ਸ਼ਾਇਦ ਫੁਲਕਾ ਸਾਹਿਬ ਨੇ ਆਪਣੇ ਆਪ ਨੂੰ ਇਹ ਸਥਾਪਿਤ ਕਰਨ ਦਾ ਯਤਨ ਕੀਤਾ ਕਿ ਮੈਂ ਇਸ ਮੁੱਦੇ ਤੇ ਜੇ ਉੱਥੇ ਦਿੱਲੀ ਦੇ ਵਿੱਚ ਲੜਾਈ ਲੜਨਾ ਸਿੱਖਾਂਗੀ, ਇਸ ਮੁੱਦੇ ਤੇ ਵੀ ਇੱਕ ਮੈਂ ਬਹੁਤ ਜ਼ਿਆਦਾ ਗੰਭੀਰਤਾ ਰੱਖਦਾ। ਔਰ ਇਸ ਪਾਸੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਅਸਤੀਫੇ ਦੇ ਬਹਾਨੇ ਅੱਗੇ ਉਹਨਾਂ ਤੇ ਦਬਾਅ ਪਾ ਸਕਦੀ ਹੈ, ਜਿਹੜੇ ਬਹੁਤ ਵੱਡੀਆਂ ਵੱਡੀਆਂ ਤਕਰੀਰਾਂ ਕਰਕੇ ਆਏ ਸੀ ਅਸੈਂਬਲੀ ਦੇ ਵਿੱਚ। ਸੋ ਰਾਜਨੀਤੀ ਵੀ ਹੋ ਸਕਦੀ ਹੈ, ਭਾਵਨਾ ਵੀ ਹੋ ਸਕਦੀ ਹੈ, ਇਹਦੇ ਚ ਕੁਛ ਨਹੀਂ ਕਿਹਾ ਜਾ ਸਕਦਾ। ਪਰ ਹਾਂ, ਇੰਨਾ ਜ਼ਰੂਰ ਲੱਗਦਾ ਕਿਤੇ ਨਾ ਕਿਤੇ, ਥੋੜਾ ਜਿਹਾ ਮੈਨੂੰ ਲੱਗਦਾ ਜ਼ਰੂਰ ਕਿ ਸ਼ਾਇਦ ਫੁਲਕਾ ਸਾਹਿਬ ਕਾਰਨ ਕੋਈ ਲੱਭਦੇ ਸੀ, ਕਾਰਨ ਉਹਨਾਂ ਨੂੰ ਵਧੀਆ ਲੱਭਦੇ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੁਐਸਚਨ ਪੰਜਾਬ ਦੇ ਹਾਲਾਤਾਂ ਤੇ ਆ, ਸੋ ਮੈਂ ਆਈ ਵਾਂਟ ਟੂ ਕਲੀਅਰ ਵਨ ਥਿੰਗ ਕਿ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਡੈਡ ਸਪੋਰਟਰ ਨਹੀਂ, ਨਾ ਹੀ ਕਿਸੇ ਲੀਡਰ ਦਾ। ਸੋ ਮੈਨੂੰ ਪੰਜਾਬ ਨਾਲ ਤਿਉ ਹੈ। ਮਿੰਟੂ ਜੀ, ਜਿਹੜੇ ਪੰਜਾਬ ਦੇ ਹੁਣ ਹਾਲਾਤ ਬਣੇ ਆ, ਭਾਵੇਂ ਰਾਜਨੀਤਿਕ ਨੇ, ਧਾਰਮਿਕ ਨੇ, ਸਮਾਜਿਕ ਨੇ, ਆਰਥਿਕ ਨੇ, ਸਾਰੇ ਆਸਪੈਕਟ ਜੇ ਅਸੀਂ ਦੇਖੀਏ, ਸੋ ਆਪਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਐਗਜ਼ਿਸਟਿੰਗ ਜਿਹੜੀ ਸਰਕਾਰ ਹੈ ਕਿਸੇ ਨੂੰ ਵੀ ਆਪਾਂ ਸਪੇਅਰ ਨਹੀਂ ਕਰ ਸਕਦੇ, ਇਹਦੇ 'ਚੋਂ ਕਿਸੇ ਨੂੰ ਵੀ ਨਹੀਂ ਛੱਡ ਸਕਦੇ ਵੀ ਆਪਾਂ ਉਹਨਾਂ ਨੂੰ ਕਹਿ ਦਈਏ ਉਹਨਾਂ ਦਾ ਕਸੂਰ ਨਹੀਂ ਹੈਗਾ। ਬਟ ਦੋ ਪਿਓ ਪੁੱਤ ਮਹਾਂ ਨਲਾਇਕ ਮੈਂ ਉਹਨਾਂ ਨੂੰ ਕਹੂੰਗਾ, ਠੀਕ ਹੈ ਜੀ। ਮੈਂ ਮਾਫੀ ਮੰਗ ਲਾਂ ਕਿ ਮੇਰੇ ਕੋਲ ਹੋਰ ਕੋਈ ਸ਼ਬਦ ਹੀ ਨਹੀਂ ਸੀਗਾ। ਮਹਾਂ ਨਲਾਇਕ ਉਹ ਦੋਵੇਂ ਪਿਓ ਪੁੱਤ, ਕਹਿਣ ਨੂੰ 5 ਵਾਰ ਦੇ ਮੁੱਖ ਮੰਤਰੀ। ਉਹਨਾਂ ਨੇ ਨਾ ਕਿਸਾਨਾਂ ਦਾ ਮਦਈ ਬਣ ਕੇ, ਨਾ ਕੋਈ ਖੇਤੀ ਦੇ ਲਈ, ਨਾ ਕੋਈ ਉਦਯੋਗਿਕ, ਨਾ ਕੋਈ ਐਜੂਕੇਸ਼ਨ ਦੀ ਕੋਈ ਪਾਲਿਸੀ ਲੈ ਕੇ ਆਂਦੀ। ਸਿਰਫ ਤੇ ਸਿਰਫ ਹੁਣ ਐਸੀ ਨਲਾਇਕੀ ਰਹੀ ਹੈ ਕਿ 5 ਵਾਰ ਦਾ ਮੁੱਖ ਮੰਤਰੀ ਆਪਣੇ ਪੁੱਤ ਨੂੰ ਸਿਕਿਉਰ ਨਹੀਂ ਕਰ ਸਕਿਆ, ਉਹਦੇ ਫਿਊਚਰ ਨੂੰ ਸਿਕਿਉਰ ਕਰਨ ਲਈ ਲੋਕਾਂ ਦੀਆਂ ਮਿੰਨਤਾਂ ਕਰਦਾ, ਝੂਠ ਬੋਲ ਰਿਹਾ। ਸੋ ਪੁੱਤ ਵੀ ਕਹਾ ਮਹਾਨ ਨਲਾਇਕ ਹੈ ਕਿ ਉਹਦਾ ਪਿਓ 5 ਵਾਰ ਮੁੱਖ ਮੰਤਰੀ ਰਿਹਾ ਹੋਵੇ ਤੇ ਉਹ ਆਪਣੇ 95 ਸਾਲ ਦੇ ਪਿਓ ਨੂੰ ਇਹ ਕਹਿੰਦਾ ਹੋਵੇ ਕਿ ਤੂੰ ਮੇਰੇ ਲਈ ਲੋਕਾਂ ਦੇ ਮੂਹਰੇ ਹੱਥ ਬੰਨ੍ਹ। ਸੋ ਕੀ ਕੋਈ ਵੀ ਅਜਿਹਾ ਲੀਡਰ ਹੈ, ਕੀ ਅਜਿਹੇ ਗੈਰ ਜ਼ਿੰਮੇਵਾਰ ਬੇਗੈਰਤ ਲੀਡਰਾਂ ਦੇ ਹੱਥ 'ਚ ਮੁੜ ਕੇ ਪੰਜਾਬ ਦੀ ਵਾਗਡੋਰ ਆਉਣੀ ਚਾਹੀਦੀ ਹੈ, ਜਾਂ ਇਹਨਾਂ ਨੂੰ ਆਪਣੇ ਆਪ ਕਿਨਾਰਾ ਕਰ ਲੈਣਾ ਚਾਹੀਦਾ? ਕਿਉਂਕਿ ਸਾਈਨ ਜਾਂ ਸਿੰਪਟਮਸ ਤਾਂ ਹੁਣ ਆ ਹੀ ਰਹੇ ਨੇ, ਕਿਉਂਕਿ ਉਹਨਾਂ ਨਾਲ ਟਕਸਾਲੀ ਆਗੂ ਨੇ ਜਿਹੜੇ ਮਾਝੇ ਦੇ 3 ਤੇ ਸੁਖਦੇਵ ਸਿੰਘ ਢੀਂਡਸਾ, ਭਾਵੇਂ ਉਹ ਜੋ ਮਰਜ਼ੀ ਸਿਨੈਰੀਓ ਬਣ ਰਿਹਾ ਹੋਵੇ, ਕਿਤੇ ਨਾ ਕਿਤੇ ਉਹ ਸਾਥ ਛੱਡ ਰਹੇ ਨੇ। ਕੀ ਕੋਈ ਵੀ ਪਾਰਟੀ ਦਾ ਅਜਿਹਾ ਲੀਡਰ, ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਕੀ ਅਜਿਹੇ ਲੀਡਰਾਂ ਦਾ ਹੁਣ ਟਾਈਮ ਹੈਗਾ? ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਨੇ ਕਿਉਂਕਿ ਤੁਸੀਂ ਗਰਾਊਂਡ ਤੇ ਵਰਕ ਕਰ ਰਹੇ ਹੋ ਜੀ। ਕੀ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਨੇ ਕਿ ਅਜਿਹੇ ਲੀਡਰਾਂ ਤੋਂ ਪਾਸਾ ਵੱਟਿਆ ਜਾਵੇ? ਥੈਂਕ ਯੂ। ਉਹ ਕੱਟਿਓ ਨਾ ਜੀ ਪਲੀਜ਼ ਜੀ। ਦੇਖੋ, ਜਿਹੜੇ ਬਰਗਾੜੀ 'ਚ ਆ ਜਾਂ ਜਿਹੜੇ ਲੋਕ ਇਹਨਾਂ ਵੋਟਾਂ ਨੂੰ ਹੀ ਰੱਦ ਕਰ ਦਿੰਦੇ ਆ, ਨਿਕਲਦੇ ਹੀ ਨਹੀਂ ਘਰੋਂ ਵੋਟ ਪਾਉਣ, ਤਾਂ ਉਹਨਾਂ ਦੇ ਵਿੱਚ ਜਾਗਰਤੀ ਹੈ। ਤਾਂ ਹੀ ਜਿਹੜੇ ਲੋਕ ਪਾਰਟੀ ਵਾਇਰੀ ਤੋਂ ਉੱਠ ਕੇ, ਮੰਨ ਲਓ ਚਲੋ ਇਹ ਧਾਰਮਿਕ ਵਿਸ਼ਾ, ਭਾਵਨਾਤਮਕ ਵਿਸ਼ਾ, ਜਿਹੜੇ ਲੋਕ ਪੋਲੀਟੀਕਲ ਸਿਸਟਮ ਨੂੰ ਰੱਦ ਕੇ ਬਰਗਾੜੀ ਗਏ ਆ ਰੋਸ ਮਾਰਚ ਦੇ ਵਿੱਚ, ਉਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਜਾਗਰੂਕ ਹੈ, ਚਾਹੇ ਉਹ ਧਾਰਮਿਕ ਤੌਰ ਤੇ ਆ, ਚਾਹੇ ਉਹ ਰਾਜਨੀਤਿਕ ਤੌਰ ਤੇ, ਚਾਹੇ ਉਹ ਸਮਾਜਿਕ ਤੌਰ ਤੇ ਆ। ਔਰ ਦੂਜੀ ਚੀਜ਼ ਤੁਸੀਂ ਕਹੀ ਆ ਕਿ ਇਹਨਾਂ ਨੂੰ ਨਹੀਂ ਚੁਣਨਾ ਚਾਹੀਦਾ, ਇਹਨਾਂ ਨੂੰ ਛੱਡ ਕੇ ਦੂਸਰਾ ਵੀ ਚੁਣ ਕੇ ਦੇਖ ਲਿਆ ਨਾ ਲੋਕਾਂ, ਦੂਸਰੇ ਛੱਡੋ ਤੀਸਰਿਆਂ ਨੂੰ ਵੀ ਪਿਆਰ ਕਰਕੇ ਦੇਖ ਲਿਆ, ਕੀ ਨਿਕਲਿਆ? ਕੋਈ ਅਲਟਰਨੇਟਿਵ ਪੋਲਿਟਿਕਸ ਹੈ ਹੀ ਨਹੀਂ ਕਿ ਜਿਹੜੀ ਅਲਟਰਨੇਟਿਵ ਪੋਲਿਟਿਕਸ ਬਣ ਕੇ ਆਉਂਦੀ ਆ ਉਹ ਮੁੜ ਕੇ ਅਲਟਰਨੇਟਿਵ ਧੜੇਬੰਦੀ ਦੇ ਜਾਂਦੀ ਆ। ਸੋ ਲੀਡਰਸ਼ਿਪ ਹੈ ਨਹੀਂ, ਲੋਕ ਜਾਣ ਕਿੱਥੇ? ਸਰਕਾਰ ਤੇ ਹੁਣ ਚੁਣਨੀ ਹੈ ਨਾ ਆਖਰ। ਜੇ ਮੰਨ ਲਓ ਹੁਣ ਜਿੱਦਾਂ ਆ ਵੋਟਿੰਗ ਹੋਈ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀਆਂ ਦੀ, ਇਹ ਮਹਿਜ਼ 58% ਵੋਟਿੰਗ ਹੋਈ ਆ, 42% ਤੇ ਨਿਕਲਿਆ ਹੀ ਨਹੀਂ ਪੰਜਾਬ ਘਰਾਂ 'ਚ, ਵੋਟ ਪਾਉਣ ਹੀ ਨਹੀਂ ਗਿਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 42% ਨਹੀਂ ਗਿਆ, ਮੰਨ ਲਓ 52% ਵੀ ਨਾ ਜਾਣ, 48% ਤੇ ਜਾਣਗੇ ਨਾ ਜਿਹੜੇ ਉਹ ਪੱਕੇ ਆ, ਤੇ ਜਿਨ੍ਹਾਂ ਦੇ ਵਿੱਚ ਹਾਲਾਂਕਿ ਜਿੱਤਣ ਵਾਲੀ ਤੇ ਖੇਡ ਹੀ ਗਈ। ਹੁਣ ਇਹ ਹੁੰਦਾ ਕਿ ਕਿਹਨੂੰ
ਘੱਟ ਨਕਾਰਿਆ ਜਾਂਦਾ, ਤੇ ਜਿਹੜਾ ਘੱਟ ਨਕਾਰਿਆ ਜਾਂਦਾ ਥੋੜਾ ਜਿਹਾ ਉਹ ਮੁੜ ਕੇ ਸਰਕਾਰ 'ਚ ਆ ਜਾਂਦਾ। ਸੋ ਇਹ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਕਿ ਵੋਟ ਪਾਉਣ ਲੋਕ ਜਾਣਗੇ, ਕਿਸੇ ਨਾ ਕਿਸੇ ਨੂੰ ਤਾਂ ਚੁਣਨਗੇ। ਪਰ ਪੰਜਾਬ ਦੇ ਵਿੱਚ ਇੱਕ ਚੀਜ਼ ਚੰਗੀ ਮੈਂ ਜਿਹੜਾ ਦੇਖਦਾ ਉਹ ਇਹ ਹੈ ਕਿ ਲਗਾਤਾਰ ਉਹਨਾਂ ਲੋਕਾਂ ਦੀ ਤਾਦਾਦ ਵੱਧ ਰਹੀ ਹੈ ਜਿਹੜੇ ਇੱਕ ਚੰਗੀ ਪੋਲਿਟਿਕਸ ਦੇ ਹਾਮੀਦਾਰ ਆ ਕਿ ਚੰਗੀ ਪੋਲਿਟਿਕਸ ਹੋਣੀ ਚਾਹੀਦੀ ਹੈ, ਨਹੀਂ ਤਾਂ ਜਿਹੜੀ ਗੰਦੀ ਪੋਲਿਟਿਕਸ ਹੈ ਅਸੀਂ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਾਂਗੇ, ਚਾਹੇ ਉਹ ਕਿਸੇ ਦੀ ਵੀ ਹੋਵੇ, ਅਕਾਲੀਆਂ ਦੀ, ਕਾਂਗਰਸੀਆਂ ਦੀ, ਚਾਹੇ ਆਪੀਆਂ ਦੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਇਹ ਹੈ ਜੀ ਵੀ ਜਿਵੇਂ ਹੁਣ ਟਕਸਾਲੀ ਅਕਾਲੀ ਜਿਹੜੇ ਨੇ ਉਹ ਆਪਣਾ ਦਮ ਘੁੱਟਿਆ ਮਹਿਸੂਸ ਕਰਦੇ ਨੇ ਸੁਖਬੀਰ ਸਾਹਮਣੇ, ਤੇ ਉਹ ਹੁਣ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈਗੇ ਸੁਖਬੀਰ ਨੂੰ, ਤੇ ਸੁਖਬੀਰ ਤੇ ਉਹਦਾ ਸਾਲਾ ਉਹਨਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਤੇ ਇਹ ਪਾੜਾ ਵੱਧਦਾ ਜਾਣ ਡਿਆ ਹੈ। ਹੁਣ ਇਹਦੇ ਚੋਂ ਕੀ ਇੱਕ ਕੋਈ ਚੰਗਾ ਸੁਚੱਜਾ ਤੇ ਸਾਫ਼ ਸੁਥਰਾ ਅਕਾਲੀ ਦਲ ਨਿਕਲੂਗਾ ਕਿ ਇਹ ਸਿਰਫ ਮੌਕਾ ਪ੍ਰਸਤੀ ਅਕਾਲੀ ਦਲ ਬਣੂਗਾ ਕੋਈ ਇਸ ਤਰ੍ਹਾਂ ਇਹਨਾਂ ਵਿੱਚੋਂ? ਧੰਨਵਾਦ ਜੀ। ਹਾਲੇ ਸਿਰ ਪੈਰ ਤਾਂ ਲੱਗਦਾ ਨੀਗਾ ਕਿ ਪਾਸੇ ਉੱਤੇ ਅਕਾਲੀ ਦਲ ਹੈ ਜਿਹੜਾ ਉਹ ਪੁਰਾਤਨ ਅਕਾਲੀ ਦਲ ਸੁਰਜੀਤ ਹੋ ਜਾਊਗਾ, ਕਿਉਂਕਿ ਬਾਦਲ ਸਾਹਿਬ ਦੇਖੋ ਕੀ ਕਰਦੇ, ਸਿਆਣੇ ਬਿਆਣੇ ਆ, ਉਹਨਾਂ ਨੇ ਹਾਲੇ ਤੱਕ ਵੀ ਗਲਤੀ ਨਹੀਂ ਮੰਨੀ ਕਿ ਸਾਡੇ ਰਾਜ ਦੇ ਵਿੱਚ ਭਾਈ ਤੱਤਵਾ ਕੁਤਾਹੀਆਂ ਹੋਈਆਂ, ਸਾਡੀਆਂ ਨਕਾਮੀਆਂ, ਤੇ ਅਸੀਂ ਪੱਲਾ ਅੱਡ ਕੇ ਇਹ ਨਕਾਮੀਆਂ ਇਹ ਕੁਤਾਹੀਆਂ ਆਪਣੀ ਝੋਲੀ 'ਚ ਪਾਉਣੇ ਆ। ਜੇ ਤੁਹਾਨੂੰ ਲੱਗਦਾ ਇਹ ਗਲਤ, ਪਰ ਹਾਲੇ ਤੱਕ ਵੀ ਉਹ ਸਵੀਕਾਰ ਨਹੀਂ ਕਰਦੇ। ਉਲਟਾ ਉਹਨਾਂ ਨੇ ਹੁਣ ਵੇਖੋ ਪਤਾ ਨਹੀਂ ਉਹ ਗੱਪ ਬੋਲਿਆ ਕਿ ਸੱਚ ਬੋਲਿਆ, ਪਰ ਬੋਲਿਆ ਕਿੱਡਾ ਆਪਣਾ ਵਿਰੋਧਾਭਾਸ ਵਾਲਾ ਸ਼ਬਦ ਆ ਜਾਂ ਫਿਕਰਾ, ਉਹ ਕਹਿੰਦੇ ਕਿ ਮੈਂ ਤੇ ਦੂਜੇ ਦਿਨ ਦਰਬਾਰ ਸਾਹਿਬ ਚਲੇ ਗਿਆ ਸੀਗਾ ਜਦੋਂ ਅਟੈਕ ਹੋਇਆ, ਜਦਕਿ ਅੱਜ ਤੱਕ ਇਸ ਤਰ੍ਹਾਂ ਦੇ ਉਲਟ ਬਿਆਨ ਦਿੰਦਾ ਰਿਹਾ ਬਾਦਲ। ਤਾਂ ਉਹ ਕਹਿੰਦਾ ਕਿ ਮੈਂ ਦੂਜੇ ਦਿਨ ਚਲੇ ਗਿਆ ਸੀ ਉੱਥੇ। ਪੰਜਾਬ ਦੇ ਵਿੱਚ ਤੇ ਨੇਰ ਮਚਿਆ ਸੀਗਾ, ਦਰਬਾਰ ਸਾਹਿਬ ਦੇ ਲਾਗੇ ਛੱਡੋ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕਰਫਿਊ ਵਾਲਾ ਮਾਹੌਲ ਸੀਗਾ। ਬਾਦਲ ਸਾਹਿਬ ਨੂੰ ਕੌਣ ਅੰਦਰ ਵੜ ਕੇ ਆਇਆ? ਸੋ ਬਾਦਲ ਸਾਹਿਬ ਉਹ ਇੱਕ ਪੈਂਤਲੇ ਤੇ ਨਹੀਂ ਖਲੋਣ ਡਏ, ਉਹ ਨਾ ਤੇ ਪੰਜਾਬ ਪਾਰਟੀ ਬਣ ਕੇ ਰਹਿ ਗਏ ਆ, ਨਾ ਉਹ ਪੰਥਕ ਪਾਰਟੀ ਬਣ ਕੇ ਰਹਿ ਗਏ, ਤੇ ਵਿਚਾਲੇ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਪਿਆ। ਉਹ ਇੱਕ ਪੈਂਤਲੇ ਤੇ ਖੜੇ ਨਹੀਂ ਰਹੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਪੰਜਾਬ ਪਾਰਟੀ ਬਣ ਕੇ ਚੱਲੀਏ। ਉਹ ਕਹਿੰਦੇ ਜੀ ਪੰਜਾਬ ਪਾਰਟੀ, ਅਸੀਂ ਪੰਜਾਬ ਪਾਰਟੀ ਆ, ਬਾਹਰ ਜਾ ਕੇ ਕਹਿੰਦੇ ਆ, ਇੱਥੇ ਆ ਕੇ ਕਹਿੰਦੇ ਅਸੀਂ ਪੰਥਕ ਦੀ ਨੁਮਾਇੰਦਾ ਜਮਾਤ ਆ। ਹੁਣ ਪਹਿਲੇ ਤਾਂ ਉਹਨਾਂ ਦੀ ਤਾਂ ਆਈਡੀਓਲੋਜੀ ਨਹੀਂ ਪਤਾ ਲੱਗਦੀ ਪਈ ਕਿ ਆਈਡੀਓਲੋਜੀ ਕੀ ਆ ਉਹਨਾਂ ਦੀ। ਜਦੋਂ ਤੱਕ ਤੁਹਾਡੀ ਵਿਚਾਰਧਾਰਾ ਸਪਸ਼ਟ ਨਹੀਂ, ਆਈਡੀਓਲੋਜੀ ਤੁਹਾਡੀ ਸਪਸ਼ਟ ਨਹੀਂ ਹੈ, ਤਾਂ ਆਈਡੀਓਲੋਜੀ ਜਿਹੜੀ ਹੈ ਇਹਨਾਂ ਦੀ ਵਿਚਾਰਧਾਰਾ ਜਿਹੜੀ ਉਹ ਇਹੋ ਜਿਹੀ ਹੈ ਕਿ ਅੱਜ ਕੱਲ ਉਹਨਾਂ ਲੋਕਾਂ ਦੇ ਨਾਲ ਇਹ ਬਗਲ ਕੀ ਰਿਹਾ ਜਿਨ੍ਹਾਂ ਲੋਕਾਂ ਦੇ ਖਿਲਾਫ ਇਹ ਮੋਰਚੇ ਲਾਉਂਦੇ ਰਹੇ, ਤੇ ਉਹ ਮੋਰਚਿਆਂ ਦੇ ਖਿਲਾਫ ਜਿਹੜੇ ਇਹਨਾਂ ਦੇ ਖਿਲਾਫ ਮੋਰਚੇ ਲਾਉਂਦੇ, ਉਹਨਾਂ ਦੇ ਨਾਲ ਤੇ ਬਗਲ ਕੀ ਰਿਹਾ। ਤਾਂ ਜਦੋਂ ਕੋਈ ਆਈਡੀਓਲੋਜੀ ਨਹੀਂ ਰਹੀ, ਇਹਨਾਂ ਦੀ ਵਿਚਾਰਧਾਰਾ ਹੀ ਨਹੀਂ ਰਹੀ, ਹਾਲੇ ਇਹ ਅਸਪਸ਼ਟ ਨੇ ਕਿ ਅਸੀਂ ਕਿਸ ਵਿਚਾਰਧਾਰਾ ਨੂੰ ਲੈ ਕੇ ਚੱਲੀਏ, ਤੇ ਫਿਰ ਜੇ ਅਸੀਂ ਕਹੀਏ ਕਿ ਪੁਰਾਤਨ ਅਕਾਲੀ ਦਲ ਸਰਜੀਤ ਹੋ ਜਾਊਗਾ, ਇਹ ਤੇ ਮੇਰੇ ਖਿਆਲ ਦੇ ਨਾਲ ਉਮੀਦ ਜਿਹੜੀ ਆ ਬੜੀ ਗਰੀਬ ਆ। ਜੀ ਤੇ ਮਿੰਟੂ ਜੀ ਇੱਥੋਂ ਹੀ ਇੱਕ ਹੋਰ ਵੀ ਸਵਾਲ ਨਿਕਲਦਾ ਵੀ ਜਿਹੜੀ ਪੰਥਕ ਵੋਟ ਜਿਹੜੀ ਕਿਤੇ ਨਾ ਕਿਤੇ ਹੁਣ ਡਗਮਗਾਈ ਆ, ਉਹ ਵੀ ਸੋਚਦੇ ਆ ਵੀ ਕਿਹੜੇ ਪਾਸੇ ਨੂੰ ਜਾਈਏ, ਉਹ ਕਿਹੜੇ ਪਾਸੇ ਨੂੰ ਜਿਹੜੀ ਜਾ ਸਕਦੀ ਆ। ਇਹ ਖਹਿਰਾ ਹੁਣੀ ਸਾਰੇ ਜਾਣੇ ਬਰਗਾੜੀ ਜਾ ਕੇ ਟਰਾਈ ਕਰ ਰਹੇ ਆ ਵੀ ਸ਼ਾਇਦ ਇੱਕ ਆਪਣੀ ਪੰਥਕ ਛਵੀ ਜਿਹੜੀ ਉਹ ਬਣਾਈ ਜਾ ਸਕੇ, ਜਿਹੜਾ ਇੱਕ ਫਰੰਟ ਦੀ ਗੱਲ ਆ ਰਹੀ ਆ ਵੀ ਕੀ ਉਹ ਅਕਾਲੀ ਦਲ ਦੇ ਬਰਾਬਰ ਦਾ ਇੱਕ ਪੰਥਕ ਟਾਈਪ ਦਾ ਇੱਕ ਫਰੰਟ ਆ ਸਕਦਾ ਹੈ? ਇਸ ਵੋਟ ਦੇ ਬਹੁਤ ਸ਼ਿਕਾਰੀ ਨਿਕਲ ਪਏ ਆ। ਇੱਧਰ ਬਠਿੰਡੇ ਦੇ ਵਿੱਚ 8 ਮੀਟਿੰਗਾਂ ਹੋਣ ਡਈਆਂ, ਦੋ ਸਾਬਕਾ ਜਥੇਦਾਰ ਹੈ ਮੇਰੇ ਖਿਆਲ ਦੇ ਨਾਲ, ਉਹ ਇਕੱਠੇ ਹੋਏ ਪਏ ਆ। ਇੱਧਰ ਜਿਹੜਾ ਸੁਖਪਾਲ ਖਹਿਰਾ ਉਹ ਵੀ ਲੰਗੋਟ ਕੱਸੀ ਬੈਠਾ ਕਿ ਸਿੱਖਾਂ ਦੀ ਹੁਣ ਆਪਾਂ ਕਰਨੀ ਹੈ ਅਗਵਾਈ। ਸੋ ਇਸ ਵੋਟ ਦੇ ਸ਼ਿਕਾਰੀ ਤੇ ਨਿਕਲੇ ਪਏ ਆ, ਪਰ ਉਹ ਵੋਟ ਜਿਹੜੀ ਆ ਉਹ ਭਰੋਸਾ ਕਰੂ ਇਹਨਾਂ ਤੇ, ਜਾਂ ਉਹ ਫਿਰ ਕਿਸੇ ਨਾ ਕਿਸੇ ਕਾਰਨ ਲੱਭ ਕੇ, ਕਿਸੇ ਨਾ ਕਿਸੇ ਤਰੀਕੇ ਲੱਭ ਕੇ ਉਹ ਫਿਰ ਵਾਪਸ ਚਲੇ ਜਾਏਗੀ। ਇਹ ਤਾਂ ਸਮਾਂ ਦੱਸੂਗਾ। ਪਰ ਇਸ ਵੋਟ ਨੂੰ ਕੈਸ਼ ਕਰਨ ਵਾਸਤੇ ਵਿਉਂਤਬੰਦੀਆਂ ਹੋ ਰਹੀਆਂ। ਉਧਰ ਮੋਹਕਮ ਸਿੰਘ ਹੋਰੀ ਲੱਗੇ ਹੋਏ ਆ, ਮਾਨ ਸਾਹਿਬ ਲੱਗੇ ਹੋਏ ਆ, ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰੀ ਲੱਗੇ ਆ, ਨੰਦਗੜ੍ਹ ਸਾਹਿਬ ਜੀ ਲੱਗੇ ਆ, ਤੁਹਾਨੂੰ ਯਾਦ ਹੀ ਹੋਣਾ ਉਹ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਆ। ਸੋ ਇਹ ਇਸ ਤਰ੍ਹਾਂ ਦੀ ਕੁਵਤ ਤੇ ਚੱਲਦੀ ਪਈ ਆ, ਪਰ ਕੀ ਉਹ ਲੋਕ ਇਸ ਲੀਡਰਸ਼ਿਪ ਤੇ ਆਪਣਾ ਭਰੋਸਾ ਬਣ ਸਕਣਗੇ ਜਿਨ੍ਹਾਂ ਦਾ ਭਰੋਸਾ ਵਾਰ-ਵਾਰ ਟੁੱਟਿਆ? ਤਾਂ ਮੇਰੇ ਖਿਆਲ ਦੇ ਨਾਲ ਬੜਾ ਮੁਸ਼ਕਲ ਹੈ। ਇੱਕ ਤੇ ਆ ਕਿ ਆਪਣੇ ਆਪ ਨੂੰ ਤੇ ਸਾਰੇ ਇਹ ਕਹਿੰਦੇ ਕਿ ਅਸੀਂ ਪੰਥਕ ਪ੍ਰਸਤ ਹਾਂ, ਪਰ
ਆਪਸ ਦੇ ਵਿੱਚ ਇਹਨਾਂ ਦਾ ਕਿਸੇ ਦਾ ਏਕਾ ਨਹੀਂ ਹੋ ਸਕਦਾ। ਜੇ ਏਕਾ ਕਰਕੇ ਚੱਲਣਗੇ ਵੀ ਤੇ ਮੇਰੇ ਖਿਆਲ ਦੇ ਨਾਲ ਏਕਾ ਮਹੀਨਾ ਇਹ ਲੰਘਾ ਨਹੀਂ ਸਕਦੇ ਇਕੱਠੇ। ਤਾਂ ਇਸ ਸੂਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੰਦੀ ਵਿਰੋਧੀ ਜਿਹੜੀ ਪੰਥਕ ਵੋਟ ਜਿਹੜੀ ਨਿਰਾਸ਼ ਹੋਈ ਆ ਅਕਾਲੀ ਦਲ ਤੋਂ, ਨਾਰਾਜ਼ ਹੋਈ ਆ ਅਕਾਲੀ ਦਲ ਤੋਂ, ਉਹ ਇਹਨਾਂ ਦੀ ਝੋਲੀ ਚ ਪੈ ਗਈ ਜਾਂ ਕਿਸੇ ਇੱਕ ਦੇ ਪਿੱਛੇ ਲੱਗ ਗਈ। ਉਹ ਬਹੁਤ ਔਖਾ ਕੰਮ ਆ। ਘੱਟੋ ਘੱਟ ਇਹ ਜ਼ਰੂਰ ਆ ਕਿ ਇੱਕ ਅਲਟਰਨੇਟਿਵ ਮਿਲ ਸਕਦਾ, ਇੱਕ ਬਦਲ ਮਿਲ ਸਕਦਾ ਉਹਨਾਂ ਨੂੰ, ਤਾਂ ਸੋਚ ਸਕਦੇ, ਵਿਚਾਰ ਸਕਦੇ ਆ। ਪਰ ਜੇ ਆਪਾਂ ਕਹੀਏ ਕਿ ਜਿੱਡੀ ਕਾਮਯਾਬੀ ਅਕਾਲੀ ਦਲ ਨੇ ਹੁਣ ਤੱਕ ਇਤਿਹਾਸ ਦੇ ਵਿੱਚ ਪ੍ਰਾਪਤ ਕੀਤੀ ਹੈ ਸਿਆਸਤ ਦੇ ਅੰਦਰ, ਤਾਂ ਉਹ ਕਾਮਯਾਬੀ ਕੋਈ ਦਲ ਆ ਕੇ ਏਡੀ ਜਲਦੀ ਹਾਸਲ ਕਰ ਲੂਗਾ, ਮੈਨੂੰ ਨਹੀਂ ਲੱਗਦਾ। ਸਮਾਂ ਲੱਗੂਗਾ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸੁਖਦੀਪ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਆਹ ਗੱਲ ਹੁਣ ਚੱਲ ਰਹੀ ਹੈ, ਜਿਹੜੀ ਹੁਣ ਭਾਜੀ ਨੇ ਕਹੀ ਆ ਵੀ ਇਹ ਖਹਿਰਾ ਧੜਾ ਤੇ ਬੈਂਸ ਧੜਾ ਜਿਹੜਾ ਇਹ ਪੰਥਕ ਫਰੰਟ ਤੇ ਆ ਰਿਹਾ, ਜੇ ਇਹੀ ਪੰਥਕ ਫਰੰਟ ਕੱਲ ਨੂੰ ਅਕਾਲੀ ਦਲ ਨੂੰ ਐਲੀਮੀਨੇਟ ਕਰਕੇ ਬੀਜੇਪੀ ਦੇ ਨਾਲ ਜਾਂਦਾ, ਜਿਹੜੀਆਂ ਗੱਲਾਂ ਬਾਰ-ਬਾਰ ਕਦੇ ਨਿਕਲ ਕੇ ਆਉਂਦੀਆਂ ਵੀ ਖਹਿਰਾ ਧੜਾ ਬੈਂਸ ਧੜਾ ਇਹ ਆਪਣੇ ਨੂੰ ਪੰਥਕ ਫਰੰਟ ਤੇ ਲਿਆ ਕੇ ਬੀਜੇਪੀ ਨਾਲ ਜੁੜਦੇ ਆ, ਜੇ ਉਹਨਾਂ ਨਾਲ ਜੁੜਦੇ ਆ ਤਾਂ ਫਿਰ ਇਹਨਾਂ ਦੀ ਪੰਜਾਬ ਦੀ ਸਿਆਸਤ 'ਚ ਕਿੰਨੀ ਕੁ ਕ੍ਰੈਡੀਬਿਲਿਟੀ ਰਹੂਗੀ, ਕਿੰਨੇ ਕੀ ਇਹ ਬੇਸ ਦੇ ਸਕੂਗੇ ਪੰਜਾਬ ਦੀ ਸਿਆਸਤ 'ਚ ਜੀ। ਥੈਂਕ ਯੂ। ਭਾਜਪਾ ਨਾਲ ਜੁੜ ਵੈਸੇ ਦੂਰ ਦੀ ਹਾਲੇ ਮੇਰੇ ਖਿਆਲ ਦੇ ਨਾਲ ਦੂਰ ਦੀ ਗੱਲ ਆ। ਜੇ ਏਦਾਂ ਹੁੰਦਾ ਤੇ ਮਿੱਟੀ ਹੋ ਜਾਊਗਾ ਸਾਰਾ ਕੁਛ, ਕਿਉਂਕਿ ਦੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੀ ਅਕਸ ਉਹੋ ਜਿਹਾ ਹੀ ਆ ਜਿਹੋ ਜਿਹਾ ਅਕਾਲੀਆਂ ਦਾ। ਭਾਰਤੀ ਜਨਤਾ ਪਾਰਟੀ ਨਾਲ ਵੀ ਬਹੁਤ ਗਿਣਤੀ 'ਚ ਲੋਕ ਜਿਹੜੇ ਉਨੀ ਹੀ ਨਫ਼ਰਤ ਕਰਦੇ ਆ ਜਿੰਨੀ ਨਫ਼ਰਤ ਸ਼ਬਦ ਪਤਾ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ, ਯਾਨੀ ਖਾਰ ਉਨੀ ਹੀ ਖਾਂਦੇ ਆ, ਕਹਿਣ ਦਾ ਭਾਵ ਆ। ਸੋ ਜੇ ਕੋਈ ਇਸ ਤਰ੍ਹਾਂ ਕਰਦਾ ਕਿ ਵਿਖਾ ਕੇ ਕੁਛ ਹੋਰ ਮੁੜ ਕੇ ਕੁਛ ਹੋਰ ਸੰਗ ਸਮਾਨਾ ਕੱਢ ਲੈਂਦਾ, ਚਿਹਰਾ ਆਪਣਾ ਕੋਈ ਹੋਰ ਕੱਢ ਲੈਂਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹ ਵੀ ਉਸੇ ਤਰ੍ਹਾਂ ਦੇ ਗੁੱਸੇ ਦਾ ਸ਼ਿਕਾਰ ਹੋਊਗਾ। ਇਹ ਇੱਕ ਸਾਂਝਾ ਮੀਂਗਾ ਜਿਹਾ ਰੋਸ ਆ, ਜਿੰਨਾ ਕੱਲਾ ਅਕਾਲੀਆਂ ਤੇ ਨਹੀਂ ਕਹਿ ਸਕਦੇ। ਭਾਰਤੀ ਜਨਤਾ ਪਾਰਟੀ ਦਾ ਅਸਰ ਦੇਖੋ ਕੀ ਹੋਇਆ। ਤੁਸੀਂ ਪਿਛਲੀਆਂ ਚੋਣਾਂ 'ਚ ਵੀ ਦੇਖਿਆ, ਲੋਕ ਸਭਾ ਚੋਣਾਂ 'ਚ ਵੀ ਦੇਖ ਲਓ, ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਦੇਖਿਆ ਆਪਾਂ। ਸੋ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਗਲਤੀ ਸਿੱਧੇ ਰੂਪ ਦੇ ਵਿੱਚ ਇਹੋ ਜਿਹੇ ਲੀਡਰ ਕਰ ਲੈਣਗੇ। ਜੇ ਕਰ ਲੈਂਦੇ ਆ ਤਾਂ ਫਿਰ ਯਕੀਨ ਤੇ ਵੈਸੇ ਵੀ ਰਾਜਨੀਤੀ 'ਚ ਹੈ ਨੀਗਾ, ਜਿਹੜਾ ਕੋਈ ਮਾੜਾ ਮੋਟਾ ਬਚਿਆ ਯਕੀਨ ਉਹ ਖੁਰ ਜਾਊਗਾ ਜੇ ਇਸ ਤਰ੍ਹਾਂ ਕਰਦਾ ਕੋਈ ਤਾਂ। ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਹੈ, ਵਿਚਾਰਧਾਰਾ ਦਾ ਬੜਾ ਅੰਤਰ ਆ। ਕਿੱਥੇ ਪੰਥ ਦੀ ਵਿਚਾਰਧਾਰਾ, ਕਿੱਥੇ ਉਹਨਾਂ ਲੋਕਾਂ ਦੀ ਵਿਚਾਰਧਾਰਾ ਜਿਹੜੇ ਕਹਿੰਦੇ ਆ ਕਿ ਇੱਕ ਨਿਸ਼ਾਨ ਇੱਕ ਵਿਧਾਨ ਹੋਣਾ ਚਾਹੀਦਾ। ਸੋ ਬਹੁਤ ਕੁਛ ਹੈ ਜਿਹੜਾ ਉਹ ਬਦਲ ਜਾਏਗਾ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਵੈਸੇ ਬਹੁਤ ਦੂਰ ਦੀ ਗੱਲ ਆ, ਮੈਨੂੰ ਨਹੀਂ ਲੱਗਦਾ ਕਿ ਇਹ ਏਡੀ ਜਲਦੀ ਆ ਕੇ ਸਾਰਾ ਕੁਛ ਹੈ ਜਿਹੜਾ ਉਹ ਟੇਕ ਓਵਰ ਕਰ ਲੈਣਗੇ ਅਕਾਲੀ ਦਲ ਤੋਂ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ, ਮੇਰਾ ਸਵਾਲ ਇਹ ਹੈ, ਮੇਰੇ ਵਿਚਾਰ ਮੁਤਾਬਕ ਤੁਸੀਂ ਦੱਸਿਓ ਤੁਹਾਡਾ ਵਿਚਾਰ ਕੀ ਹੈ ਵੀ ਫੂਲਕਾ ਸਾਹਿਬ ਨੇ ਜਿਹੜਾ ਰਿਜ਼ਾਈਨ ਦਿੱਤਾ, ਮੇਰੇ ਮੁਤਾਬਕ ਠੀਕ ਦਿੱਤਾ, ਤੁਸੀਂ ਦੱਸਿਓ ਕਿਵੇਂ। ਮੇਰੇ ਮੁਤਾਬਕ ਇਹ ਹੈ ਵੀ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ, ਉਦੋਂ ਬਾਅਦ ਵਿਧਾਨ ਸਭਾ ਦੇ ਵਿੱਚ 4-5 ਜਿਹੜੇ ਵਿਧਾਇਕ ਸੀਗੇ ਕਾਂਗਰਸ ਦੇ ਉੱਚੀ ਰੌਲਾ ਪਾ ਰਹੇ ਸੀ ਵੀ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਨੇ ਜਿਹੜੀ ਬੇਅਦਬੀ ਦਾ ਮਾਮਲਾ ਦੀ ਰਿਪੋਰਟ ਦਿੱਤੀ ਹੈ ਉਹ ਬਿਲਕੁਲ ਸਹੀ ਦਿੱਤੀ ਹੈ, ਉਹਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਬਹੁਤ ਉੱਚੀ ਰੌਲਾ ਪਾ ਰਹੇ ਸੀ। ਇਹ ਹੁਣ ਫੂਲਕਾ ਸਾਹਿਬ ਨੇ ਰਿਜ਼ਾਈਨ ਦੇ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਆਓ ਹੁਣ ਇੱਧਰ ਦਿਓ ਰਿਜ਼ਾਈਨ, ਵੀ ਮੇਰੇ ਖਿਆਲ 'ਚ ਤਾਂ ਬਿਲਕੁਲ ਫੂਲਕਾ ਸਾਹਿਬ ਨੇ ਠੀਕ ਕੀਤਾ। ਤੁਸੀਂ ਦੱਸੋ ਕੀ ਵਿਚਾਰ ਹੈ ਇਹਦੇ ਬਾਰੇ। ਥੈਂਕ ਯੂ ਜੀ। ਦੇਖੋ ਫੂਲਕਾ ਸਾਹਿਬ ਨੇ ਠੀਕ ਕੀਤਾ ਜਾਂ ਗਲਤ ਕੀਤਾ ਉਹ ਤੇ ਹੁਣ ਸਮਾਂ ਹੀ ਸਾਬਤ ਕਰੂਗਾ। ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ, ਇਹ ਬਹੁਤ ਵੱਡੇ ਵਕੀਲ ਆ। ਕੀ ਇਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਕੋਈ ਕਮਿਸ਼ਨ ਹੁੰਦਾ ਉਹ ਕਮਿਸ਼ਨ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ। ਕਮਿਸ਼ਨ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ। ਕਮਿਸ਼ਨ ਸਿਰਫ ਤੱਥ ਫਾਈਂਡ ਆਊਟ ਕਰਦਾ। ਉਹਨਾਂ ਦਾ ਕੰਮ ਹੈ ਤੱਥ ਇਕੱਤਰ ਕਰਨੇ ਔਰ ਤੱਥਾਂ ਦੀ ਪ੍ਰੋੜਤਾ ਕਰਨੀ ਹੁੰਦੀ ਆ ਪੜਤਾਲੀ ਏਜੰਸੀ ਨੇ। ਜਿੱਦਾਂ ਹੁਣ ਇਹਨਾਂ ਨੇ SIT ਬਣਾ ਦਿੱਤੀ, ਉਹ CBI ਹੋ ਸਕਦੀ ਆ, ਕੋਈ ਵੀ ਹੋ ਸਕਦੀ ਆ। ਤਾਂ ਉਹਨਾਂ ਨੇ ਪ੍ਰੋੜਤਾ ਕਰਕੇ ਚਲਾਨ ਪੇਸ਼ ਕਰਨਾ ਹੁੰਦਾ। ਕਮਿਸ਼ਨ ਚਲਾਨ ਨਹੀਂ ਪੇਸ਼ ਕਰ ਸਕਦਾ। ਜਦੋਂ ਤੁਸੀਂ ਕਿਸੇ ਦੇ ਖਿਲਾਫ ਚਾਰਜਸ਼ੀਟ ਹੀ ਨਹੀਂ ਫਾਈਲ ਕਰ ਸਕਦੇ ਕਮਿਸ਼ਨ ਦੇ ਤੌਰ ਤੇ, ਤਾਂ ਤੁਸੀਂ ਕਿਸੇ ਨੂੰ ਸਜ਼ਾ ਕਿੱਦਾਂ ਦਿਵਾ ਸਕਦੇ ਹੋ ਮੈਨੂੰ ਦੱਸੋ। ਤਾਂ ਕੀ ਫੂਲਕਾ ਸਾਹਿਬ ਨੂੰ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ? ਟੈਕਨੀਕਲੀ ਜਿਹੜੀਆਂ ਚੀਜ਼ਾਂ ਆਮ ਸਾਡੇ ਵਰਗਾ, ਮੈਂ ਤੇ 12-13 ਹੀ ਪੜ੍ਹਿਆ, ਜੇ ਮੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਤੇ ਫੂਲਕਾ ਸਾਹਿਬ ਨੂੰ ਵੀ ਪਤਾ ਕਿ ਇੰਨੀ ਕਾਹਲੀ ਕਰਨ ਦੀ ਕੀ ਜ਼ਰੂਰਤ ਸੀਗੀ।
ਸਗੋਂ ਇਹਨਾਂ ਨੂੰ ਬੇਨਕਾਬ ਕਰਦੇ ਲੋਕਾਂ ਦੇ ਵਿੱਚ, ਬੇਨਕਾਬ ਕਰਦੇ ਲੋਕਾਂ ਦੇ ਵਿੱਚ ਕਿ ਹਾਂ ਭਾਈ ਇਹਨਾਂ ਨੇ ਉੱਥੇ ਝੂਠ ਬੋਲਿਆ। ਤਾਂ ਝੂਠ ਬੋਲਣ ਦਾ ਵੀ ਆਪਣੇ ਆਪ ਦੇ ਵਿੱਚ ਇਹਨਾਂ ਦੇ ਕੋਲ ਇੱਕ ਅਧਿਕਾਰ ਹੁੰਦਾ ਕਿ ਉਹ ਮਤਾ ਲਿਆ ਸਕਦੇ ਆ, ਮਰਿਆਦਾ ਹਨਣ ਦਾ ਮਤਾ ਹੁੰਦਾ ਜਿਹੜਾ ਉਹ ਲਿਆ ਸਕਦੇ ਸੀਗੇ। ਉਹਨਾਂ ਨੂੰ ਘੇਰਿਆ ਜਾ ਸਕਦਾ ਸੀ ਹੋਰ ਤਰੀਕੇ ਨਾਲ, ਹੋਰ ਢੰਗ ਨਾਲ ਲੜਾਈ ਲੜੀ ਜਾ ਸਕਦੀ ਹੈ। ਅਸਤੀਫਾ ਜਿਹੜਾ ਮੇਰੇ ਖਿਆਲ ਦੇ ਨਾਲ ਆਖਰੀ ਹਥਿਆਰ ਨਹੀਂ ਹੁੰਦਾ। ਅਸਤੀਫੇ ਤੋਂ ਪਹਿਲਾਂ ਬਹੁਤ ਸਾਰੇ ਹਥਿਆਰ ਜਿਹੜੇ ਆ ਉਹ ਇੱਕ ਵਿਧਾਇਕ ਕੋਲ ਹੁੰਦੇ ਆ ਤੇ ਉਹ ਜਿਵੇਂ ਹੁੰਦੇ ਆ ਇੱਕ ਨਿੰਮ ਤੋਂ ਇੱਕ ਕਰੇਲਾ ਤੋਂ ਉੱਤੋਂ ਨਿੰਮ ਚੜਿਆ, ਇਹ ਇੱਕ ਵਿਧਾਇਕ ਨੇ ਨਾਲ ਉੱਤੋਂ ਸੁਪਰੀਮ ਕੋਰਟ ਦੇ ਵਕੀਲ ਆ ਤੇ ਲੜਾਈ ਬਿਹਤਰ ਲੜ ਸਕਦੇ ਸੀ। ਪਰ ਉਹਨਾਂ ਦਾ ਸੋਚਣ ਦਾ ਅਧਿਕਾਰ ਹੈ ਆਪਣੇ ਕੋਲ, ਉਹਨਾਂ ਨੇ ਕਿਸ ਐਂਗਲ ਤੋਂ ਸੋਚਿਆ, ਕਿਸ ਚੀਜ਼ ਦੇ ਮੱਦੇ ਨਜ਼ਰ ਉਹਨਾਂ ਨੇ ਇਹ ਫੈਸਲਾ ਕੀਤਾ ਉਹੀ ਜਾਣਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਤੇ ਸਾਫ਼ ਸੀਗੀ ਕਿ ਇੰਨੀ ਜਲਦੀ ਸਜ਼ਾ ਜਿਹੜੀ ਉਹ ਨਾ ਸੈਣੀ ਨੂੰ ਦਿੱਤੀ ਜਾ ਸਕਦੀ ਹੈ ਨਾ ਬਾਦਲ ਨੂੰ ਦਿੱਤੀ ਜਾ ਸਕਦੀ। ਜੀ ਜੀ, ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜੇ ਨੇ ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਹਾਂਜੀ ਮੇਰਾ ਸਵਾਲ ਹੈ ਜੀ, ਹਰਿਆਣੇ ਦਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਜੀ, ਉਹਦੇ ਬਾਰੇ ਜੀ ਦੱਸੋ ਜੀ। ਉਹ ਵੀ ਨਹੀਂ, ਉਹ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਹੁਣ। ਨਹੀਂ ਪਹਿਲੇ ਦੀ ਗੱਲ ਪਹਿਲੇ ਅੱਛਾ ਠੀਕ ਹੈ। ਹਾਂ ਉਹਦਾ ਨਾਂ ਦੱਸਿਆ ਨਾ ਪਹਿਲੇ ਤੇ ਫਿਰ ਪਤਾ ਲੱਗ ਜਾਂਦਾ। ਤੇ ਉਹਦਾ ਕੀ ਪੁੱਛਣਾ ਹੈ ਜੀ? ਉਹਦਾ ਵੀ ਉਹਦੀ 90 ਸੀਟਾਂ ਆਪਣੀਆਂ ਦਿਖਾ ਰਿਹਾ ਵੀ ਕਿੱਦਾਂ ਉਹਦੇ ਅੰਦਰ ਬੈਠਿਆ ਕਹਿੰਦਾ ਵੀ 90 ਸੀਟਾਂ ਮੇਰੀਆਂ ਨੇ। ਅੱਛਾ ਠੀਕ ਆ। ਹਾਂਜੀ ਉਹ ਵੀ ਬਾਦਲ ਦਾ ਭਰਾ ਜੀ। ਜੀ 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 ਮਿੰਟੂ ਜੀ, ਗੂੜੇ ਮਿੱਤਰ ਨੇ ਦੋਨੋਂ। ਦੇਖੋ ਉਹ ਚਟਾਲਾ ਅੰਦਰ ਬੈਠਾ ਜੋ ਮਰਜ਼ੀ ਕਹੀ ਜਾਵੇ, ਉਹ ਹਰ ਇੱਕ ਵਾਰੀ ਇਹੋ ਕਹਿੰਦਾ ਇੰਨੀਆਂ ਲੈ ਜਾਂਗੇ ਇੰਨੀਆਂ ਲੈ ਜਾਂਗੇ, ਇੰਨੀਆਂ ਦੇ ਵਿੱਚੋਂ ਕੁਛ ਵੀ ਨਹੀਂ ਜਾਂਦੇ। 15 ਸਾਲ ਤੋਂ ਬਾਹਰ ਬੈਠੇ ਆ, ਫਿਰ ਇਹਨਾਂ ਦੇ ਵਿੱਚ ਹੁਣ ਆਪਸ ਦੇ ਅੰਦਰ ਫੁੱਟ ਪਈ ਆ। ਉਹ ਮੁੰਡਾ ਜਿਹੜਾ ਇਹਨਾਂ ਨੇ ਅੱਜ ਪਾਰਟੀ ਚ ਕੱਢ ਦਿੱਤਾ ਮੇਰੇ ਖਿਆਲ ਦੇ ਨਾਲ, ਜਿਹੜਾ ਉਹ ਹੈਗਾ ਨਾ ਅਜੇ ਚਟਾਲਾ ਦਾ ਮੁੰਡਾ। ਮੈਨੂੰ ਲੱਗਦਾ ਤੁਸੀਂ ਚਟਾਲਿਆਂ ਦੀ ਰਾਜਨੀਤੀ ਤੋਂ ਚੰਗੇ ਵਾਕਫ ਹੋ, ਹਰਿਆਣੇ ਦੀ ਰਾਜਨੀਤੀ ਤੋਂ ਚੰਗੇ ਵਾਕਫ ਹੋ। ਇਹ ਦੋ ਭਰਾ ਨੇ ਅਜੇ ਹੋਰੀ ਜਿਹੜਾ ਮੁੰਡਾ ਅਜੇ ਦਾ, ਉਹਨੂੰ ਇਹਨਾਂ ਨੇ ਪਾਰਟੀ ਚੋਂ ਕੱਢ ਦਿੱਤਾ। ਸੋ ਆਪਸ ਦੇ ਵਿੱਚ ਇਹਨਾਂ ਦਾ ਖੱਕੜ ਖਈਆ ਬਹੁਤ ਪਿਆ। 90 ਛੱਡੋ, ਮੇਰੇ ਖਿਆਲ ਦੇ ਨਾਲ ਜੇ ਇਹ ਹਾਰ ਰਿਹਾ ਇਹ ਨਾ ਹੋਵੇ ਕਿ ਜਿਹੜੀ ਪਿਛਲੀ 0 ਆ ਉਹ ਅੱਗੇ ਆ ਜਾਵੇ। ਜੀ ਜੀ ਬਿਲਕੁਲ। ਉਹਨਾਂ ਨੇ ਕਹਿੰਦੇ ਆਪਣੇ ਸਟੂਡੈਂਟ ਤੇ ਯੂਥ ਵਿੰਗ ਜਿਹੜੇ ਆ ਉਹ ਭੰਗ ਕਰ ਦਿੱਤੇ ਉੱਦਾਂ। ਹੁਣੇ ਕੁਛ ਘੰਟੇ ਪਹਿਲਾਂ ਦੀਆਂ ਜਿਹੜੀਆਂ ਖਬਰਾਂ ਇਹ ਆ ਰਹੀਆਂ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੇਰਾ ਫੋਨ ਕੱਟਿਓ ਨਾ ਕਿਉਂਕਿ ਮੈਂ ਬਾਹਰੋਂ ਫੋਨ ਤੇ ਸੁਣ ਰਿਹਾ। ਠੀਕ ਹੈ ਜੀ। ਤੇ ਸਰ ਜੀ ਇੱਕ ਤਾਂ ਜਿਹੜੀ ਫੁਲਕਾ ਸਬਜ਼ੀ ਦੀ ਗੱਲ ਕਰਦੇ ਜੀ, ਮੈਂ ਤਾਂ ਇਹੀ ਲੱਗਦਾ, ਵੈਸੇ ਵੀਰ ਜੀ ਹੁਣੀ ਕਮੈਂਟ ਕਰਨਗੇ ਦੁਬਾਰਾ ਤੋਂ ਉਹਦੇ ਤੇ ਦੋਨਾਂ ਗੱਲਾਂ ਦੇ ਉੱਤੇ ਜਿਹੜੀ ਮੈਂ ਬੋਲਾਂਗਾ, ਕਿ ਜਿੰਨੀ ਆਪਣੇ ਕੋਲ ਤਾਕਤ ਆ ਉਹਨੂੰ ਵਰਤਣਾ ਚਾਹੀਦਾ। ਜੇ ਸਾਹਮਣੇ ਵਾਲਾ ਬੰਦਾ ਆਪਣੇ ਨਹੀਂ ਕਹਿਣੇ ਮੰਨਦਾ, ਉਹਦੇ ਕੋਲ ਤਾਕਤ ਵੀ ਜ਼ਿਆਦੀ ਆ ਤੇ ਆਪਦੀ ਤਾਕਤ ਸਿੱਟ ਨਹੀਂ ਦੀਦੀ। ਜਾਣੀ ਕਿ ਜੇ ਅਗਲੇ ਕੋਲ ਕਿਰਪਾਨ ਆ ਤਾਂ ਆਪਾਂ ਡਾਂਗ ਵੀ ਸਿੱਟ ਕੇ ਲੜ ਗਏ, ਖਾਲੀ ਹੱਥ ਹੋ ਜਾਈਏ। ਜਿੰਨੀ ਤਾਕਤ ਪਬਲਿਕ ਨੇ ਦਿੱਤੀ ਸੀ ਉਹਨੂੰ ਯੂਜ਼ ਕਰਨਾ ਜ਼ਿਆਦਾ ਚੰਗੀ ਗੱਲ ਸੀ ਜੀ। ਤੇ ਦੂਸਰੀ ਗੱਲ ਜੀ ਜਿਹੜੀ ਸਰ ਜੀ ਅੱਗੇ ਦੱਸ ਰਹੇ ਸੀਗੇ ਕਿ ਪਾਰਟੀਆਂ ਦੀ ਜਿਹੜੀ ਗੱਲ ਕਰ ਰਹੇ ਆ ਵੀ ਇਹ ਪਾਰਟੀ ਨਵੀਂ ਬਣੂਗੀ ਤੇ ਉਹ ਕਿੰਨੀਆਂ ਵੋਟਾਂ ਲੈ ਕੇ ਜਾਣਗੇ, ਵੀ ਵੋਟਾਂ ਹਥਿਆਉਣ ਦੀ ਗੱਲ ਹੋ ਰਹੀ ਆ। ਮੇਰੇ ਖਿਆਲ ਜੀ ਵੋਟਾਂ ਹਥਿਆਉਣ ਦੀ ਨਹੀਂ, ਵੋਟਾਂ ਤੋੜਨ ਦੀ ਗੱਲ ਹੋ ਰਹੀ ਆ। ਉਹ ਤਾਂ ਸਿਆਸਤ ਚੱਲ ਰਹੀ ਆ ਵੀ ਦੂਜੀ ਪਾਰਟੀ ਕੋਈ ਸਹੀ ਬਣ ਨਾ ਜਾਵੇ, ਕੋਈ ਸਹੀ ਪਾਰਟੀ ਅੱਗੇ ਨਾ ਆ ਜੇ। ਇਹਦਾ ਕਰਕੇ ਉਹ ਵੋਟਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਵੀ ਜਿੰਨੀ ਪਬਲਿਕ ਜ਼ਿਆਦਾ ਖੱਜਲ ਖਰਾਬ ਹੋਊਗੀ ਲੋਕਾਂ ਦਾ ਦਿਲ ਟੁੱਟੂਗਾ ਤੇ ਲੋਕੀ ਏਦਾਂ ਜਿੱਦਾਂ ਪਹਿਲਾਂ ਪਾਰਟੀਆਂ ਦੇ ਥੱਲੇ ਕੰਮ ਕਰੀ ਜਾਂਦੇ ਆ ਕਾਂਗਰਸ ਗਾਲੀਆਂ ਦੇ, ਉਦਾਂ ਹੀ ਚੁੱਪ ਕਰਕੇ ਕਰੀ ਜਾਣਗੇ, ਲੋਕਾਂ ਦਾ ਦਿਲ ਟੁੱਟ ਜੇ। ਜੀ ਥੈਂਕ ਯੂ ਹਰਜਿੰਦਰ ਜੀ। ਜੀ ਦੇਖੋ ਬਿਲਕੁਲ ਆ ਜਿਹੜੀ ਗੱਲ ਤੁਸੀਂ ਕਹੀ ਆ ਨਾ, ਇਹ ਵਾਕਈ ਕਿ ਇੱਕ ਦੂਜੇ ਦੀਆਂ ਵੋਟਾਂ ਤੋੜਨ ਵਾਲੀ ਆ, ਪੰਜਾਬ ਨੂੰ ਅੱਗੇ ਤੋੜਨ ਵਾਲੇ ਨਹੀਂ ਹੈਗੇ। ਤੁਸੀਂ ਇੱਕ ਚੀਜ਼ ਦੇਖੀ ਆ ਕਿ ਆ ਜਿਹੜੀ ਹੁਣ ਕਮਲ ਸੰਧੂ ਜਾਂ ਸੁਖਪਾਲ ਖਹਿਰਾ, ਇਹ ਕਿੱਡੀ ਪੜ੍ਹੀ ਲਿਖੀ ਲੀਡਰਸ਼ਿਪ ਆਪਾਂ ਵੇਖਦੇ ਆ। ਪਰ ਜੇ ਦੇਖੀਏ ਤੇ ਰਾਜਨੀਤੀ ਕਰਨ ਦਾ ਇਹਨਾਂ ਦਾ ਵੀ ਉਹੀ ਨੁਕਤਾ ਜਿਹੜਾ ਦੂਜਿਆਂ ਦਾ, ਕਿ ਹੌਟ ਮੁੱਦਾ ਕਿਹੜਾ, ਭਾਵਨਾਤਮਕ ਮੁੱਦਾ ਕਿਹੜਾ, ਬਹੁ ਗਿਣਤੀ ਚ ਵੋਟ ਬੈਂਕ ਕਿਸ ਮੁੱਦੇ ਨਾਲ ਜੁੜਿਆ। ਤਾਂ ਜਦੋਂ ਰਾਜਨੀਤੀ ਇੱਥੇ ਆ ਕੇ ਠਹਿਰ ਜਾਂਦੀ ਆ, ਫਿਰ ਜੋ ਅਸਲ ਮੁੱਦੇ ਆ ਉਹਨਾਂ ਤੇ ਅਸੀਂ ਕਦੇ ਵੀ ਕੇਂਦਰਿਤ ਨਹੀਂ ਹੋ ਸਕਦੇ, ਕਿਉਂਕਿ ਰਾਜਨੀਤੀ ਫਿਰ ਜੋੜ ਤੋੜ ਚ ਸਾਨੂੰ ਉਲਝਾ ਲਊਗੀ। ਤਾਂ ਮੇਰੇ ਖਿਆਲ ਦੇ ਨਾਲ ਇਹ ਲੋਕ ਸਾਡੇ ਹੁਣ 10 ਸਾਲ ਲੈਣ ਜਾਂ 20 ਸਾਲ ਲੈਣ, ਜਦੋਂ ਤੱਕ ਉਹ ਨਹੀਂ ਜਾਗਦੇ ਕਿ ਭਾਈ ਸਾਨੂੰ ਸਾਰੀਆਂ ਚੀਜ਼ਾਂ ਪਿਆਰੀਆਂ ਨੇ, ਧਰਮ ਵੀ ਪਿਆਰਾ, ਚਲੋ ਮਜ਼ਹਬ ਵੀ ਪਿਆਰਾ, ਸਭ ਕੁਛ ਠੀਕ ਹੈ, ਪਰ ਗੱਲ ਤੁਸੀਂ ਵਿਕਾਸ ਦੀ ਕਰੋ, ਤੁਸੀਂ ਰਾਜਨੀਤੀ ਵਿਕਾਸ ਦੀ ਕਰੋ,
ਧਰਮ ਨੂੰ ਅਸੀਂ ਆਪੇ ਚਲਾ ਲਵਾਂਗੇ, ਉਹ ਸਾਡਾ ਕੰਮ ਆ, ਧਰਮ ਆਪੇ ਚੱਲਦਾ ਰਹੂਗਾ। ਉਹਦੀ ਤੁਸੀਂ ਟੈਨਸ਼ਨ ਛੱਡ ਦਿਓ। ਤੁਹਾਡਾ ਕੰਮ ਆ ਸਿਰਫ ਤੇ ਸਿਰਫ ਮਸ਼ੀਨਰੀ ਨੂੰ ਅਗਵਾਈ ਦੇਣੀ, ਨਾ ਕਿ ਮਸ਼ੀਨਰੀ ਨੂੰ ਅਗਵਾ ਕਰ ਲੈਣਾ। ਤਾਂ ਤੁਸੀਂ ਅਗਵਾਈ ਦੇਣੀ ਹੈ, ਤੁਹਾਡੇ ਕੋਲ ਏਜੰਡਾ ਕੀ ਹੈ, ਰੋਡ ਮੈਪ ਕੀ ਹੈ, ਕਿੱਦਾਂ ਦਿਓਗੇ? ਤਾਂ ਜਦੋਂ ਲੋਕ ਇਸ ਚੀਜ਼ ਤੇ ਆ ਜਾਣਗੇ ਨਾ, ਇਸ ਨੁਕਤੇ ਤੇ ਆ ਜਾਣਗੇ, ਇਹ ਫਿਰ ਆਪਣੇ ਆਪ ਉਸ ਚੀਜ਼ ਦੇ ਵਿੱਚ ਆ ਕੇ ਫਿੱਟ ਹੋ ਜਾਣਗੇ। ਤਾਂ ਸਾਂਚਾ ਜਿਹੜਾ ਉਹ ਲੋਕਾਂ ਨੂੰ ਬਣਾਉਣਾ ਪਊਗਾ ਕਿ ਹਾਂ ਭਾਈ ਤੁਹਾਨੂੰ ਇਹਦੇ ਵਿੱਚ ਵਾੜਨਾ। ਜੀ ਜੀ। ਅਗਲੇ ਕਾਲਰ ਨੇ ਇਕਬਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੱਟੇ ਹੋਣਾ ਬਾਈ ਜੀ, ਕੱਟੇ ਹੋਣਾ ਬਾਈ ਜੀ। ਜੀ ਜੀ ਪੁੱਛੋ ਬਾਈ। ਆਪਾਂ ਕਹਿੰਦੇ ਆ ਵੀ ਆਪਣੇ ਸੁਖਬੀਰ ਸਿੰਘ ਬਾਦਲ ਝੂਠ ਬੋਲਦਾ, ਗੱਪੀ ਆ, ਜੇ ਆ ਵੋ ਆ। ਥੋੜਾ ਬਹੁਤਾ ਮੈਂ ਤਾਂ ਹੈਗਾ ਉਹਨਾਂ ਨਾਲ ਸਹਿਮਤ ਆ ਤੇ ਗੱਪੀ ਹੋਊਗਾ, ਪਰ ਉਹਨਾਂ ਨੂੰ ਬਾਰ-ਬਾਰ ਸਫਾਈ ਦੇਣੀ ਪੈਂਦੀ ਆ। ਆਪਣੇ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਆ, ਕੀ ਇਹਨਾਂ ਦਾ ਬਲੱਡ ਟੈਸਟ ਕਰਾ ਕੇ ਸੱਚਾਈ ਬਾਹਰ ਨਹੀਂ ਕੱਢੀ ਜਾ ਸਕਦੀ? ਜੀ ਦੇਖੋ, ਮੇਰੇ ਖਿਆਲ ਦੇ ਨਾਲ ਆਪਾਂ ਨੂੰ ਇਸ ਨੁਕਤੇ ਤੇ ਚਰਚਾ ਕਰਨ ਦੀ ਥਾਂ ਤੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ, ਅੱਜ ਜਿਵੇਂ ਨਵਜੋਤ ਸਿੱਧੂ ਨੇ ਇੱਕ ਮੁਸ਼ਕਲ ਚੁੱਕੀ ਆ ਬਹੁਤ ਵੱਡੀ, ਉਹਦੇ ਤੇ ਦੇਖ ਲਓ ਕੋਈ ਵੀ ਡਿਸਕਸ਼ਨ ਨਹੀਂ ਹੈ ਮੀਡੀਆ ਦੇ ਵਿੱਚ, ਜਿਹੜੀ ਕਿ ਬਹੁਤ ਹੈ। ਉਹ ਕਹਿੰਦਾ ਕਿ ਦੇਖੋ ਇੱਕ ਤੇ ਸਾਡਾ 30 ਲੱਖ ਰੁਪਈਆ ਜਾਂਦਾ, ਇੱਕ ਸਾਡਾ ਬ੍ਰੇਨ ਡਰੇਨ ਹੋ ਰਿਹਾ। ਮਤਲਬ ਇੱਕ ਤੇ ਅਸੀਂ ਛੱਲੀ ਪੂਣੀ ਇਕੱਠੀ ਕਰਕੇ ਆਪਣਾ ਬੱਚਾ ਬਾਹਰ ਭੇਜਦੇ ਹਾਂ, ਦੂਸਰਾ ਜਿਹੜਾ ਉਹਦਾ ਟੈਲੈਂਟ ਹੈ, ਜੋ ਉਹਦੀ ਦ੍ਰਿਸ਼ਟੀਕੋਣ ਦੀ ਉਹਦੀ ਉਪਜਿਆ ਜਾਂ ਕਮਾਈ ਹੈ ਜੋ ਵੀ, ਤਾਂ ਉਹ ਇੱਕ ਦੂਸਰਾ ਮੁਲਕ ਖਾ ਰਿਹਾ। ਤਾਂ ਸਭ ਤੋਂ ਵੱਡੀ ਗੱਲ ਤੇ ਇਹੋ ਆ ਕਿ ਸਾਡੀ ਇੱਥੋਂ ਦੀ ਜਵਾਨੀ ਹੈ ਜਿਹੜੀ ਉਹ ਕਿਸੇ ਤਰੀਕੇ ਨਾਲ ਨਿਕਲਣਾ ਚਾਹੁੰਦੀ ਆ। ਹਰੇਕ ਬੰਦਾ ਕਹਿੰਦਾ ਕਿ ਮੈਂ ਇੱਥੋਂ ਨਿਕਲ ਜਾਵਾਂ। ਤਾਂ ਇੱਥੇ ਜਦੋਂ ਹਰੇਕ ਬੰਦਾ ਇਹ ਸੋਚ ਰੱਖ ਕੇ ਚੱਲਦਾ ਪਿਆ ਕਿ ਮੈਂ ਇੱਥੋਂ ਨਿਕਲ ਜਾਵਾਂ, ਤੇ ਫਿਰ ਸਾਰੀਆਂ ਚੀਜ਼ਾਂ ਬਚਣਗੀਆਂ ਕਿੱਥੇ? ਧਰਮ ਜਾਂ ਜੋ ਅਸੀਂ ਅਖੌਤੀ ਜਾਤ ਦਾ ਬੜਾ ਮਾਣ ਕਰਦੇ ਹਾਂ, ਹੰਕਾਰ ਕਰਦੇ ਹਾਂ, ਫਿਰ ਉਹਨਾਂ ਚੀਜ਼ਾਂ ਦਾ ਵਜੂਦ ਕੀ ਰਹੂਗਾ? ਕਿਉਂਕਿ ਹਰੇਕ ਬੰਦਾ ਕਹਿੰਦਾ ਕਿੱਥੋਂ ਨਿਕਲਾਂ। ਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਨਹੀਂ, ਅਸੀਂ ਇੱਥੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੀਏ ਕਿ ਸਾਡੇ ਬੱਚੇ ਬੱਚੀਆਂ ਜਿਹੜੇ ਉਹ ਇੱਥੇ ਸਾਜ਼ਗਾਰ ਮਾਹੌਲ ਦੇ ਵਿੱਚ ਕੰਮ ਕਰਨ ਔਰ ਇਸ ਪੰਜਾਬ ਨੂੰ ਅੱਗੇ ਤੋਰਨ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹਨਾਂ ਤੇ ਕੇਂਦਰਿਤ ਰਹਿਣਾ ਚਾਹੀਦਾ। ਕੀ ਕਰਦੇ ਸੁਖਬੀਰ ਬਾਦਲ ਹੋ ਸਕਦਾ ਇਹ ਗੱਲ ਜਾਣ ਕੇ ਕਹੀ ਹੋਵੇ, ਤਾਂ ਉਦਣ ਦਾ ਇਸ ਗੱਲ ਤੇ ਹੀ ਸਾਰਿਆਂ ਨੇ ਆ ਕੇ ਗਰਾਰਾ ਫਸਾ ਲਿਆ ਕਿ ਸੁਖਬੀਰ ਨੇ ਕਹਿਤਾ, ਸੁਖਬੀਰ ਨੇ ਕਹਿਤਾ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਦੀ ਥਾਂ ਤੇ ਜਿਹੜਾ ਆਪਣਾ ਟਾਈਮ ਆ, ਬੜਾ ਕੀਮਤੀ ਟਾਈਮ ਹੈ, ਤੁਹਾਡਾ ਵੀ ਮੇਰਾ ਵੀ ਸਾਰਿਆਂ ਦਾ ਕੀਮਤੀ ਟਾਈਮ ਹੈ, ਤਾਂ ਆਪਾਂ ਮੁੱਦਿਆਂ ਦੀ ਗੱਲ ਕਰੀਏ, ਦੇਖੀਏ ਸਕਾਈਓ ਬਿਹਤਰ ਹੋਊਗਾ। ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOB